ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਕਿਸੇ ਵੀ ਭਖਦੇ ਮਸਲੇ ਨੂੰ ਲੈ ਕੇ ਚਰਚਾ ਕਰਦੇ ਹੁੰਦੇ ਹਾਂ ਤੇ ਇਹਨਾਂ ਮਸਲਿਆਂ ਦੇ ਵਿੱਚ ਆਪਾਂ ਅਮਰੀਕਾ ਦੀ ਇਕੋਨਮੀ ਨੂੰ ਲੈ ਕੇ, ਅਮਰੀਕਾ ਦੇ ਵਿੱਚ ਕਰੰਟ ਜਿੰਨੇ ਵੀ ਅਫੇਅਰਸ ਨੇ ਉਹਨਾਂ ਤੋਂ ਲੈ ਕੇ, ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਰਾਬਤਾ ਕਰਦੇ ਤੇ ਕਈ ਵਾਰ ਆਪਾਂ ਵਿੱਚ ਦੀ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਸਾਡਾ ਲਾਈਫ ਸਟਾਈਲ ਸੈਗਮੈਂਟ ਹੈ ਸ਼ੁੱਕਰਵਾਰ ਦਾ 3 ਤੋਂ 4 ਵਜੇ ਤੱਕ, ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਤੇ ਇਸੇ ਦਰਮਿਆਨ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚੋਂ ਹਫ਼ਤੇ ਦੇ ਵਿੱਚੋਂ ਇੱਕ ਦਿਨ ਆਪਾਂ ਸਾਡੇ ਗੁਆਂਢੀ ਮੁਲਕ ਜਾਂ ਸਾਡੇ ਗੁਆਂਢੀ ਪਾਕਿਸਤਾਨ ਦੇ ਬਾਰੇ ਵੀ ਚਰਚਾ ਕਰਦੇ ਰਹੀਏ। ਉੱਥੇ ਵਾਪਰ ਕੀ ਰਿਹਾ ਪੋਲੀਟੀਕਲੀ, ਉੱਥੇ ਹੋ ਕੀ ਰਿਹਾ, ਉੱਥੋਂ ਦੀ ਆਰਥਿਕਤਾ, ਉੱਥੋਂ ਦੇ ਅਫੇਅਰਸ, ਉਹ ਸਾਰਾ ਕੁਛ ਕਿਵੇਂ ਆ, ਉੱਥੋਂ ਦੇ ਜਿੰਨੇ ਵੀ ਅਫੇਅਰਸ ਨੇ ਔਰ ਖਬਰਾਂ ਹਮੇਸ਼ਾ ਰੌਚਕ ਹੁੰਦੀਆਂ। ਬਹੁਤ ਬੰਦਿਆਂ ਦਾ ਇਹ ਮੰਨਣਾ ਹੈ ਕਿ ਖਬਰਾਂ ਕਈ ਵਾਰੀ ਬੋਰਿੰਗ ਹੁੰਦੀਆਂ, ਵਿਸ਼ੇ ਬੋਰਿੰਗ ਹੁੰਦੇ, ਪਰ ਨਹੀਂ। ਜੇ ਮੈਂ ਆਪਣੇ ਨਿੱਜੀ ਤਜਰਬੇ ਨਾਲ ਕਹਾਂ ਤਾਂ ਮਸਲਿਆਂ ਨੂੰ ਜਾਣਨ ਦਾ, ਘੋਖਣ ਦਾ ਤੁਹਾਨੂੰ ਮੌਕਾ ਮਿਲਦਾ ਖਬਰਾਂ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਕੀ ਵਾਪਰਿਆ ਇਹਨੂੰ ਜਾਣਨ ਦਾ। ਔਰ ਜਿਨ੍ਹਾਂ ਇਨਸਾਨਾਂ ਦੇ ਵਿੱਚ ਤਾਂਘ ਆ ਉਹ ਇੱਕ ਨਹੀਂ, ਉਹ ਬਹੁਤ ਸਾਰੇ ਸੋਰਸਿਸ ਨੂੰ ਖੰਗਾਲਦੇ ਰਹਿੰਦੇ ਆ ਆਪਣੇ ਨਾਲ ਪਾਕਿਸਤਾਨੀ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ। ਅਹਿਮ ਮਸਲਿਆਂ ਦੇ ਖਬਰਾਂ ਤਾਂ ਬਹੁਤ ਹੁੰਦੀਆਂ ਦਿਨ ਦੇ ਵਿੱਚ, ਪਰ ਵਿੱਚੋਂ ਕਈ ਟੌਪਿਕ ਹੁੰਦੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ। ਉਹਨਾਂ ਦੇ ਚਰਚਾ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਮਸੂਦ ਮਲੀ ਸਾਹਿਬ। ਮਲੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਬੜੀ ਮਿਹਰਬਾਨੀ ਪ੍ਰਵੀਨ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਕਿ ਤੁਸੀਂ ਕੁਝ ਭਖਦੇ ਮੁੱਦੇ, ਕੁਝ ਖਬਰਾਂ ਇਹਨਾਂ ਤੇ ਚਰਚਾ ਕਰਨ ਦਾ ਮੌਕਾ ਦਿੱਤਾ। ਤੇ ਤੁਹਾਡੀ ਗੱਲ ਹੀ ਵੱਡੀ ਹੁੰਦੀ ਹੈ। ਜਾਣਕਾਰੀ ਉਦੋਂ ਤੱਕ ਸ਼ਰਮਾ ਜੀ ਲੱਭ ਹੀ ਨਹੀਂ ਸਕਦੀ, ਉਦੋਂ ਤੱਕ ਤੁਸੀਂ ਆਲ ਦੁਆਲ ਤੋਂ ਜਾਣੂ ਰਹਿ ਨਹੀਂ ਸਕਦੇ। ਇਹ ਜਿਹੜਾ ਨਾ ਨਾਰਥ, ਈਸਟ, ਵੈਸਟ, ਸਾਊਥ, ਇਹ ਚਾਰੇ ਰਲਦੇ ਤੇ ਫਿਰ ਨਿਊਜ਼ ਬਣਦੀ ਹੈ ਤੇ ਇਹ ਚਾਰ ਚ ਫਿਰ ਇਹਦੀ ਜਾਣਕਾਰੀ ਲੱਭਦੀ ਹੀ ਇਸੇ ਕਾਰਨ। ਸੋ ਇਹ ਜ਼ਰੂਰੀ ਹੈ, ਇਹ ਭਾਵੇਂ ਆਟੇ ਚ ਲੂਣ ਦੇ ਬਰਾਬਰ ਹੋਵੇ ਪਰ ਇਹਦੇ ਵਜੂਦ ਤੋਂ ਇਨਕਾਰੀ ਨਹੀਂ ਹੋ ਸਕਦੀ। ਬਿਲਕੁਲ। ਔਰ ਮੈਂ ਦੱਸਾਂ ਤੁਹਾਨੂੰ, ਇਸ ਪ੍ਰੋਗਰਾਮ ਦੇ ਵਿੱਚ ਨਾ ਜਦੋਂ ਤੁਸੀਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਆ, ਜਦੋਂ ਤੁਸੀਂ ਸਵੇਰੇ ਵੀ ਆਉਣਾ ਨਾ ਹਨੇਰੀਆਂ ਦੇ ਨਾਲ, ਪਾਕਿਸਤਾਨ ਚਲਾ ਜਾਂਦਾ ਹੈ। ਧੰਨਵਾਦ। ਉੱਥੇ ਮਹਿਸੂਸ ਕਰਦਾ ਗੱਲਾਂ ਬਾਤਾਂ ਦੇ ਵਿੱਚ, ਕਿਉਂਕਿ ਇਹ ਸਭ ਆਪ ਸਭ ਦਾ ਪਿਆਰ ਹੈ, ਸਰੋਤਿਆਂ ਦਾ ਪਿਆਰ ਹੈ, ਸੁਣਨ ਵਾਲਿਆਂ ਦਾ ਪਿਆਰ ਹੈ। ਮੈਂ ਧੰਨਵਾਦੀ ਹਾਂ ਆਪ ਸਭ। ਹਾਂਜੀ, ਕਿਉਂਕਿ ਤੁਸੀਂ ਜਦੋਂ ਕਿਸੇ ਚੀਜ਼ ਨੂੰ ਉਹਦੀ ਵਿਆਖਿਆ ਕਰਦੇ ਆ ਨਾ, ਉਹਨੂੰ ਦੱਸਦੇ ਆ, ਉਹ ਕਿਸੇ ਨੂੰ ਪ੍ਰਮਾਤਮਾ ਐਸੀ ਤਾਲੀਮ ਬਖਸ਼ਦਾ ਜਾਂ ਐਸੀ ਕਲਾ ਬਖਸ਼ਦਾ ਕਿ ਉਹ ਉਹਦੀ ਫਿਲਮ ਬਣਾ ਦਿੰਦਾ। ਮੈਂ ਸਮਝਣਾ ਵੱਡਾ ਪੰਨ ਆ ਤੁਹਾਡਾ ਕਿ ਰੱਬ ਨੇ ਤੁਹਾਡੇ ਦਿਲਾਂ 'ਚ ਮੇਰੇ ਬਾਰੇ ਪਿਆਰ ਹੀ ਨਾ ਪਾਤਾ ਹੈ ਕਿ ਮੈਂ ਜੋ ਬੰਦਾ ਚੰਗਾ ਬੋਲਣਾ ਜਾਂ ਪ੍ਰੈਜ਼ੈਂਟ ਕਰਨਾ ਆ, ਤੁਸੀਂ ਸਾਰੇ ਉਹਨੂੰ ਮਾਨਤਾ ਹੀ ਨਾ ਦੇ ਦਿੰਦੇ। ਮੇਰਾ ਹੌਸਲਾ ਵੱਧ ਜਾਂਦਾ। ਮੈਨੂੰ ਇੰਤਜ਼ਾਰ ਹੁੰਦਾ ਵੀ ਉਸ ਰੂਪ ਤੋਂ, ਉਹ ਤੁਹਾਡੀ ਜਿਹੜੀ ਛਵੀ ਹੈ ਉਹ ਤੋਂ ਜੁਦਾ ਵੀ ਤੁਹਾਨੂੰ ਇੱਕ ਹੋਰ ਛਵੀ ਦੇ ਵਿੱਚ ਵੇਖਾਂ। ਤੁਹਾਡੀ ਬੜੀ ਮਿਹਰਬਾਨੀ ਸ਼ਰਮਾ ਜੀ, ਤੁਹਾਡਾ ਪਿਆਰ ਸਿਰ ਮੱਥੇ। ਦੇ ਬਾਰੇ ਚਰਚਾਵਾਂ ਰਹਿੰਦੀਆਂ ਨੇ ਕਿਉਂਕਿ ਆਪਾਂ ਜਿਹੜੇ ਵੀ ਲੋਕ ਨੇ ਇੱਕ ਦੂਜੇ ਦੇ ਮੁਲਕਾਂ ਨੂੰ ਆਪਾਂ ਜੁਦਾ ਕਰਕੇ ਨਹੀਂ ਦੇਖਦੇ ਜੀ। ਅਸੀਂ ਤੇ ਪੰਜਾਬ ਨੂੰ ਅੱਜ ਵੀ ਦਿਲ ਦੇ ਵਿੱਚ ਇੱਕ ਹੀ ਰੱਖਿਆ ਨਾ। ਇਹ ਖਾਰਦਾਰ ਤਾਰ ਤੇ ਸਿਆਸਤ ਦੀ ਵਿਚਾਈ ਮੇਰੇ ਦਿਲ ਦੇ ਵਿੱਚ ਪੰਜਾਬ ਪੂਰਾ ਉਹੀ ਇੱਕ ਖਿੱਤਾ ਜਿਹੜਾ 1947 ਤੋਂ ਪਹਿਲਾਂ ਸੀ। ਸਾਨੂੰ ਤੁਸੀਂ ਯਕੀਨ ਕਰਿਓ, ਜਦੋਂ ਤੁਹਾਨੂੰ ਟਮਾਟਰ 150 ਰੁਪਏ ਕਿਲੋ ਮਿਲਦਾ, ਜਦੋਂ ਆਟਾ ਤੁਹਾਨੂੰ 300 ਰੁਪਏ ਕਿਲੋ ਮਿਲਦਾ ਉੱਥੇ ਪਾਕਿਸਤਾਨ ਦੇ ਵਿੱਚ, ਸਾਨੂੰ ਬੜਾ ਦੁੱਖ ਹੁੰਦਾ ਕਿ ਇੱਥੇ ਚੀਜ਼ਾਂ ਰੋਲਣ ਲੱਗੀਆਂ ਪਈਆਂ ਨੇ। ਇੱਥੇ ਸਾਡੇ ਜ਼ਿਮੀਂਦਾਰ ਭਰਾ, ਸਾਡਾ ਕਿਸਾਨ ਭਰਾ ਹਨਾ, ਉਹ ਕਿੰਨੀ ਮਿਹਨਤ ਦੇ ਨਾਲ ਕਰਦਾ, ਮਿਹਨਤ ਮੁਸ਼ੱਕਤ, ਉਹਨੂੰ 5 ਰੁਪਏ ਕਿਲੋ 10 ਰੁਪਏ ਕਿਲੋ ਦਾ ਵਿਕਣ ਨਹੀਂ ਰਿਹਾ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਟੋਕਰੀ ਇੰਨੇ ਦੀ ਜਾਂਦੀ ਜੀ ਪੰਸੇਰੇ ਦੀ, ਸਾਡੇ ਉੱਥੇ ਕਿਲੋ ਦਾ ਭਾਅ ਸੈਂਕੜਿਆਂ 'ਚ ਹੁੰਦਾ। ਹਾਂਜੀ, ਤੇ ਉਦੋਂ ਇਹ ਬੜਾ ਦੁੱਖ ਹੁੰਦਾ ਕਿ ਇੱਕ ਖਿੱਚੀ ਲੀਕ ਕਰਕੇ ਅਸੀਂ ਚਾਹ ਕੇ ਵੀ ਉਧਰ ਨੂੰ ਜਾ ਨਹੀਂ ਸਕਦੇ। ਸੋ ਇਹ ਹਕੂਮਤਾਂ ਦੇ ਦਿਲਾਂ ਦੇ ਵਿੱਚ ਜਿਹੜੀਆਂ ਬੇਈਮਾਨੀਆਂ, ਉਹਨਾਂ ਦੇ ਕਰਕੇ ਅਸੀਂ ਸਾਰੇ ਸਫ਼ਰ ਕਰ ਰਹੇ ਹਾਂ, ਉਹਨਾਂ ਦੇ ਕਰਕੇ ਅਸੀਂ ਇਹ ਦੁੱਖਾਂ ਨੂੰ, ਕਸ਼ਟਾਂ ਨੂੰ ਭੋਗ ਰਹੇ ਹਾਂ। ਔਰ ਮਹਿੰਗਾਈ ਦੀ ਮਾਰ ਲੋਕਾਂ ਨੂੰ ਲੁਕਾਈ ਨੂੰ ਮਾਰਦੀ ਆ, ਆਮ ਬਸ਼ਿੰਦੇ ਨੂੰ ਮਾਰਦੀ ਆ। ਤੇ ਆਪਾਂ ਗੱਲਾਂ ਬਾਤਾਂ ਦੇ ਵੱਲ ਵਧੀਏ। ਬਲੋਚਿਸਤਾਨ ਤੋਂ ਇੱਕ ਬੜੀ ਮੰਦਭਾਗੀ ਇੱਕ ਹੋਰ ਖਬਰ ਆਈ ਹੈ। ਪਲੰਗੇ ਵੀਕ ਦੇ ਵਿੱਚ ਵੀ ਚਰਚਾ ਕੀਤੀ ਸੀ ਮਲੀ ਸਾਹਿਬ। 7 ਪੰਜਾਬੀਆਂ ਨੂੰ ਹੋਰ ਕਤਲ ਕਰ ਦਿੱਤਾ ਗਿਆ ਤੇ ਸਭ ਤੋਂ ਵੱਡਾ ਵਰਤਾਰਾ, ਦੁੱਖ ਭਰਿਆ, ਉਹ ਇਹ ਹੈ ਕਿ ਇਹਨਾਂ ਦੀ ਸ਼ਨਾਖਤ ਕਰਕੇ ਇਹਨਾਂ ਨੂੰ ਕਤਲ ਕੀਤਾ। ਜੀ ਬਿਲਕੁਲ ਏਦਾਂ ਹੀ ਹੋਇਆ। ਪਹਿਲਾਂ ਤੇ ਜਿਹੜੀ ਅਸੀਂ ਇਸ ਪ੍ਰੋਗਰਾਮ ਸਾਂਝੀ ਸੱਚ ਖਬਰ ਸਾਂਝੀ ਕੀਤੀ ਸੀ, 2 ਵਕੂਏ ਸਨ। ਹਾਂਜੀ, ਨਾਕਾ ਲਾਇਆ ਗਿਆ ਬਾਗੀਆਂ ਵੱਲੋਂ ਗਨ ਬਰਦਾਰ ਬਣ ਕੇ, ਫਿਰ ਸ਼ਨਾਖਤੀ ਕਾਰਡ ਚੈੱਕ ਕੀਤੇ ਗਏ, ਬੱਸ ਤੋਂ ਲਾਇਆ ਗਿਆ, ਜੀਂਦਿਆਂ ਨੂੰ ਨਾਲ ਬੰਨ ਕੇ ਪੱਟੀਆਂ ਔਰ ਪਿੱਛੇ ਉਹਨਾਂ ਦੀਆਂ ਕਮੀਜ਼ਾਂ ਦੇ ਨਾਲ ਹੱਥ ਲਿਜਾਇਆ ਗਿਆ, ਇੱਕ ਪੁਲ ਦੇ ਥੱਲੇ ਖੜਿਆਂ ਕਰਕੇ ਗੋਲੀਆਂ ਮਾਰ ਕੇ ਕਤਲ ਕਰਕੇ ਸੁੱਟ ਕੇ ਚਲੇ ਗਏ। ਇਹ ਜ਼ੁਲਮਾ ਜਿਹੜਾ ਇਹ ਹਜੇ ਮੱਠਾ ਨਹੀਂ ਸੀਗਾ ਪਿਆ। ਉਸ ਤੋਂ ਬਾਅਦ ਇਹ ਹੋਇਆ ਕਿ ਜੀ ਗਵਾਦਰ ਸ਼ਹਿਰ ਜਿਹੜਾ ਪੂਰਾ ਫੌਜ ਦੇ ਕੰਟਰੋਲ 'ਚ ਹੈ। ਗਵਾਦਰ ਪੋਰਟ ਜਿਹੜਾ ਹੈ, ਐਡੀ ਅਹਿਮੀਅਤ ਵਾਲਾ ਇਹ ਸ਼ਹਿਰ ਹੈ ਕਿ ਉਧਰ ਚਾਰਬਹਾ ਜਿਹੜਾ ਈਰਾਨ ਦਾ ਆ ਬੰਦਰਗਾਹ ਆ ਜਿਹੜੀ, ਉਹ ਤੇ ਇੱਧਰ ਗਵਾਦਰ ਪੋਰਟ, ਇਹ ਦੋਵੇਂ ਨਾਲ ਗੁਆਂਢੀ ਨੇ। ਇੱਧਰ ਵੇਖ ਲਵੋ ਕਿ ਦੋਵੇਂ ਮੁਲਕਾਂ ਦੇ ਇੰਟਰਸਟ ਨੇ ਜਿਹੜੇ, ਉਹ ਕਿ ਜੇ ਇੰਡੀਆ ਉਧਰ ਜਾਣ ਡਿਆ ਤੇ ਅਮਰੀਕਾ ਬਹਾਦਰ ਧਮਕੀ ਦੇਤੀ ਕਿ ਪਾਬੰਦੀਆਂ ਭੁਗਤਣੀਆਂ ਪੈਣੀਆਂ। ਇਹ ਉਹਦਾ ਗੁਆਂਢੀ ਸ਼ਹਿਰ ਹੈ। ਅੱਛਾ, ਚਾਬਹਾਰ ਜਿਹੜੀ ਹੈ, ਜਿਹੜਾ ਹੁਣੇ ਇਹਨਾਂ ਦਾ ਸਮਝੌਤਾ ਹੋਇਆ, ਉਹ ਤੋਂ
ਪੈਰਲਲ ਹੀ ਆ ਇਹ ਬਸ ਸਮਝੋ ਕਿ ਵਿੱਚ ਇੱਕ ਸਰਹੱਦ ਹੀ ਹੈ, ਏਦਾਂ ਹੀ ਹੈ ਜਿੱਦਾਂ ਲਾਹੌਰ ਤੇ ਅੰਮ੍ਰਿਤਸਰ। ਅੱਛਾ, ਠੀਕ ਹੈ। ਪਹਾੜੀ ਇਲਾਕਾ ਹੈ, ਪੈਂਡਾ ਜ਼ਰਾ ਵੱਧ ਹੋ ਸਕਦਾ ਹੈ, ਲੇਕਿਨ ਨਾਲ ਹੀ ਹੈ ਕਿ ਉਧਰਲੇ ਪਾਸੇ ਸਮੁੰਦਰ ਦੀ ਇੱਕ ਪੱਟੀ ਹੈ। ਪਾਕਿਸਤਾਨ ਵਾਲੇ ਪਾਸੇ ਜਿਹੜਾ ਏਰੀਆ ਗਵਾਦਰ ਰਹਿ ਜਾਂਦਾ ਹੈ, ਇਹ ਇੱਧਰ ਦੀ ਬੰਦਰਗਾਹ ਹੈ, ਜਿਹੜੀ ਕਿ ਲੇਟੈਸਟ ਬੰਦਰਗਾਹ ਹੈ, ਵੱਡੀ ਹੈ, ਮਾਡਰਨ ਹੈ, ਜਦੀਦ ਹੈ, ਚੀਨ ਦੇ ਨਾਲ ਰਲ ਕੇ ਬਣਾਈ। ਇਹ ਕਿਹਾ ਜਾਂਦਾ ਹੈ ਕਿ ਹੈ ਤਾਂ ਕੋੜੀ ਗੱਲ ਕਿ ਇਸ ਸ਼ਹਿਰ ਦਾ ਸਾਰਾ ਕੰਟਰੋਲ ਹੀ ਚੀਨ ਦੇ ਕੋਲ ਹੈ। ਇਹ ਤੇ ਸਮਝੋ ਕਿ ਪਾਕਿਸਤਾਨ ਦੇ ਨਾਲ ਸਮਝੌਤਾ ਹੀ ਇਹ ਹੈ ਉਹਦਾ, ਜੋ ਉਹਨੇ ਇਹਦੇ ਤੇ ਖਰਚਾ ਕੀਤਾ ਹੈ, ਵਿਆਜ ਬਦਲੇ ਕਿ ਇਹਦੇ ਤੇ ਹੁਣ ਤੂੰ ਵੇਖਣਾ ਨਹੀਂ, ਇਹ ਸਾਰਾ ਉਹਦੇ ਮੁਕਾਬਲੇ ਤੇ ਦੂਸਰੇ ਪਾਸੇ ਜ਼ਾਹਿਰ ਹੈ ਕਿ ਇੱਕ ਜਿਹਨੂੰ ਕਹਿੰਦੇ ਕਿ ਜੀਓਗ੍ਰਾਫਿਕਲ ਇੰਟਰਸਟ ਨੇ ਜਿਹੜੇ, ਇੱਕ ਸਟ੍ਰੈਟੇਜਿਕਲ ਜਿਹੜੇ ਇੰਟਰਸਟ ਨੇ ਇੰਡੀਆ ਦੇ, ਉਸ ਕਾਰਨ ਉਹਨੇ ਕਿਉਂਕਿ ਨਾ ਰਾਜ ਕੋਈ ਹਵਾਈ ਰਾਹ ਪੈਂਦਾ, ਪਾਕਿਸਤਾਨ ਟੱਪ ਕੇ ਜਾਣਾ ਪੈਣਾ, ਸਮੁੰਦਰੀ ਹੱਦਾਂ ਨੇ ਤੇ ਪਾਕਿਸਤਾਨ ਦੀਆਂ ਲਾਂਘ ਕੇ ਹੀ ਉਧਰ ਜਾਣਾ ਪੈਣਾ ਹੈ। ਸੋ ਉਹ ਟਸਰ ਆ ਜਿਹੜੀ ਉਹ ਇਸ ਕਾਰਨ ਉਹਦੀ ਚਾਰਬਾਹਾ ਔਰ ਗਵਾਦਰ ਇਹ ਦੋਵੇਂ ਗਵਾਂਢੀ ਹੋਣ ਨਾਤੇ ਅਹਿਮੀਅਤ ਇਹਨਾਂ ਦੀ ਵਾਵਾ ਹੈ। ਸੋ ਇਹ ਜਿਹੜਾ ਪੰਜਾਬੀਆਂ ਦਾ ਕਤਲ ਹੋਇਆ, ਬਦਕਿਸਮਤੀ ਇਹ ਹੈ ਕਿ ਇਹਨਾਂ ਨੂੰ ਵੀ ਪਛਾਣ ਕੇ ਸ਼ਨਾਖਤ ਕਰਕੇ ਪ੍ਰਵੀਨ ਸ਼ਰਮਾ ਜੀ ਕਤਲ ਕੀਤਾ ਗਿਆ। ਔਰ ਇਹ ਬਲੋਚਿਸਤਾਨ ਦੇ ਸਭ ਤੋਂ ਮਾਡਰਨ ਸ਼ਹਿਰ, ਜਿੱਦਾਂ ਤੁਸੀਂ ਕਹੋਗੇ ਪੰਜਾਬ ਦਾ ਸਭ ਤੋਂ ਮਾਡਰਨ ਸ਼ਹਿਰ ਤੇ ਲਾਹੌਰ, ਠੀਕ ਹੈ ਨਾ, ਉਹਦੇ ਤੋਂ ਇਨਕਾਰੀ ਨਹੀਂ ਹੋ ਸਕਦੇ ਤੁਸੀਂ। ਸੇਮ ਬਲੋਚਿਸਤਾਨ ਦਾ ਅਗਰ ਕਰੋ ਤੇ ਉਹਦੀ ਰਾਜਧਾਨੀ ਬੇਸ਼ੱਕ ਕੋਇਟਾ ਹੈ, ਲੇਕਿਨ ਉਹਦਾ ਮਾਡਰਨ ਤਰੀਨ ਸ਼ਹਿਰ ਹੈ ਜਿਹੜਾ ਉਹ ਗਵਾਦਰ ਹੈ, ਜਿਹੜਾ ਹੈ ਬਿਲਕੁਲ ਲੇਟੈਸਟ ਇਕਵਿਪਡ ਔਰ ਹਰ ਸ਼ਹਿਰ ਨੂੰ ਪਰ ਮੈਂ ਕਹਿੰਦਾ ਕਹਿੰਦੇ ਨੇ ਕਿ ਧੰਨ ਹੀ ਜਿਹਨੇ ਵੇਖਿਆ। ਉਹ ਸ਼ਹਿਰ ਦੇ ਵਿੱਚ ਵਿਚਾਰੇ ਨਾਈਆਂ ਦਾ ਕੰਮ ਕਰਦੇ ਸਨ, ਬਾਰਬਰਸ, ਵਾਲ ਕੱਟਦੇ ਸਨ। ਇਹ 7 ਜਾਣੇ ਸਨ, ਸਕੇ 2 ਭਰਾ ਸਨ, 2 ਇਹਨਾਂ ਦੇ ਕਜ਼ਨ ਸਨ। ਔਰ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਵਾਲ ਕੱਟਣ ਦੇ ਸਮਝ ਲਓ ਕਿ ਅਗਰ 200 ਰੁਪਈਆ ਰੇਟ ਹੈ, ਉੱਥੇ ਜ਼ਰਾ 500 ਰੁਪਈਆ ਲੱਭ ਜਾਂਦਾ ਹੈ। ਕੈਂਟ ਏਰੀਆ ਛਾਉਣੀ ਜਿੱਥੇ ਕੋਈ ਵੱਡੀ ਦੁਕਾਨ ਹੋਵੇ, ਜਿੱਥੇ ਕਿਰਾਇਆ ਬਹੁਤਾ ਦਵੋ, ਕੋਈ ਲਸ਼ਪਸ਼ ਬਹੁਤਾ ਹੋਵੇ, ਸਭ ਕੁਝ ਹੋਵੇ, ਪਰ ਇਹ ਕੰਮ ਨਾ ਰੁਕਣ ਡਿਆ। 15 ਦਿਨਾਂ ਦੇ ਵਿੱਚ ਬਲੋਚਿਸਤਾਨ ਵੱਖ ਵੰਡ ਕਰਨ ਵਾਲੇ ਔਰ ਬਾਗੀਆਂ ਵੱਲੋਂ ਇਹ ਦੂਜੇ ਕਾਤਲਾਨਾ ਹਮਲੇ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਮੈਂ ਇੱਕ ਹੋਰ ਵੀ ਦੁੱਖ ਭਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਕੁਝ ਚਿਰ ਪਹਿਲਾਂ ਇਸਲਾਮਾਬਾਦ ਦੇ ਵਿੱਚ ਬਲੋਚਿਸਤਾਨ ਦੇ ਲੋਕਾਂ ਦਾ ਇੱਕ ਧਰਨਾ ਹੋਇਆ। ਠੀਕ ਹੈ ਜੀ। ਮਾਰੰਗ ਬਲੋਚ ਇੱਕ ਕੁੜੀ ਸੀਗੀ, ਬਹੁਤ ਉਗੜ ਕੇ ਸਾਹਮਣੇ ਆਈ, ਐਮਫਿਲ ਸੀ, PhD ਕਰਨ ਡਈ ਸੀਗੀ, ਔਰ ਉਹ ਕਹਿੰਦੇ ਸੀ ਸਾਡੇ ਲੋਕ ਜਿਹੜੇ ਚੁੱਕੇ ਗਏ, ਇੰਟੈਲੀਜੈਂਸ ਏਜੰਸੀਆਂ ਨੇ ਚੁੱਕੇ ਨੇ, ਫੌਜ ਨੇ ਚੁੱਕੇ ਨੇ, ਜਿਹੜੇ ਵੀ ਅਦਾਰੇ ਨੇ ਚੁੱਕੇ ਨੇ, ਇਹਨਾਂ ਨੂੰ ਅਦਾਲਤਾਂ 'ਚ ਪੇਸ਼ ਕੀਤਾ ਜਾਏ, ਇਹਨਾਂ ਦਾ ਜੁਰਮ ਦੱਸਿਆ ਜਾਏ, ਮੁਕੱਦਮਾ ਚਲਾਇਆ ਜਾਏ, ਅਸੀਂ ਉਹਦੇ 'ਚ ਪੈਰਵੀ ਕਰੀਏ। ਸਾਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ। ਸਾਡੇ ਲੋਕ ਚੁੱਕੇ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਦਲੀਆਂ ਮਲੀਆਂ ਨੇ ਜਿਹੜੀਆਂ ਉਹ ਲੱਭਦੀਆਂ ਜ਼ੁਲਮ ਆ। ਇਹਦੇ ਤੇ ਪੂਰੇ ਪਾਕਿਸਤਾਨ ਨੇ ਕਿਹਾ ਬਿਲਕੁਲ ਜ਼ੁਲਮ ਹੈ। ਉਸ ਬੀਬੀ ਕੋਲੋਂ ਬਾਰ-ਬਾਰ ਪੁੱਛਿਆ ਗਿਆ ਕਿ ਬਲੋਚਿਸਤਾਨ 'ਚ ਪੰਜਾਬੀਆਂ ਨੂੰ ਜਿਹੜਾ ਵਸਾ ਕੇ ਮਾਰਿਆ ਜਾਂਦਾ ਉਹਦੇ ਤੇ ਕੀ ਕਹਿਨੀ? ਰੱਤੀ ਲਫ਼ਜ਼ ਉਹਨੇ ਨਹੀਂ ਬੋਲਿਆ। ਸੇਮ ਇਹ 15 ਦਿਨਾਂ 'ਚ ਦੂਜੀ ਵਾਰ ਪੰਜਾਬ ਦੇ ਪੁੱਤਰਾਂ ਨੂੰ, ਪੰਜਾਬ ਦੇ ਵਾਸੀਆਂ ਨੂੰ, ਪੰਜਾਬ ਦੇ ਕੰਮ ਕਰਨ ਲਈ ਉੱਥੇ ਗਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਿਸੇ ਦੀ ਆਵਾਜ਼ ਨਹੀਂ ਚੁੱਕੀ ਗਈ। ਪੰਜਾਬੀ ਮੂਵਮੈਂਟ ਦਾ ਇੱਕ ਹੈ, ਉਹ ਸਾਡੇ ਦੋਸਤਾਂ ਦੇ ਵਿੱਚੋਂ ਹੀ ਹੈ, ਉਹਨਾਂ ਨੇ ਜੀ ਉਜ਼ਮਾ ਬੁਖਾਰੀ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਤਰਜਮਾਨ ਨੇ, ਉਹਨਾਂ ਨਾਲ ਉਹਨਾਂ ਦੇ ਦਫ਼ਤਰ 'ਚ ਮੁਲਾਕਾਤ ਕੀਤੀ। ਉਹਨਾਂ ਆਖਿਆ ਜੀ 9 ਪਹਿਲਾਂ ਕਤਲ ਹੋਏ, 3 ਨੂੰ ਰਲਾ ਕੇ 12 ਹੋਏ, 12 ਤੋਂ ਬਾਅਦ 7 ਲਾਸ਼ਾਂ ਹੋਰ ਬਲੋਚਿਸਤਾਨ ਤੋਂ ਆ ਗਈਆਂ। ਕਦੋਂ ਨਾ ਰੁਕਣ ਵਾਲਾ ਕੰਮ ਹੈ ਜਿਹੜਾ ਅਕਬਰ ਬੁਗਟੀ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਕਿ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹਦੇ ਤੇ ਕੋਈ ਆਵਾਜ਼ ਚੁੱਕੋ, ਕੋਈ ਅਸੈਂਬਲੀ ਦੇ ਵਿੱਚ ਆਵਾਜ਼ ਚੁੱਕੋ, ਕੋਈ ਬਲੋਚਿਸਤਾਨ ਦੀ ਸੂਬਾ ਸਰਕਾਰ ਦੇ ਨਾਲ ਗੱਲ ਕਰੋ, ਫੈਡਰਲ 'ਚ ਤੁਹਾਡਾ ਚਾਚਾ ਜਿਹੜਾ ਪ੍ਰਾਈਮ ਮਿਨਿਸਟਰ ਆ ਮੁਲਕ ਦਾ, ਉਹ ਇਹਦੇ ਤੇ ਗੱਲਬਾਤ ਕਰੇ ਕਿ ਇਹ ਪੰਜਾਬੀਆਂ ਦੇ ਖੂਨ ਦਾ ਕੋਈ ਮੁੱਲ ਨਹੀਂ ਹੈ। ਕੋਈ ਮਜ਼ਦੂਰੀ ਕਰਨ ਜਾ ਰਿਹਾ ਉੱਥੇ ਇੱਟਾਂ ਢੋਣ ਵਾਸਤੇ, ਉਹਨੂੰ ਕਤਲ ਕਰ ਦਿੱਤਾ ਜਾਂਦਾ। ਕੋਈ ਰਾਜਗੀਰੀ ਕਰਨ ਜਾ ਰਿਹਾ, ਉਹਨੂੰ ਕਿਡਨੈਪ ਕੀਤਾ ਗਿਆ ਸੀ। ਨਹੀਂ ਜੀ, ਇਹ ਆਪਣੀ ਦੁਕਾਨ ਤੇ ਵਾਲ ਕੱਟਣ ਦਾ ਕੰਮ ਕਰਨ ਦੇ ਸਨ। ਉਸ ਦੁਕਾਨ ਦੇ ਵਿੱਚ ਜਾ ਕੇ ਫਾਇਰਿੰਗ ਕਰਕੇ ਗਾਹਕਾਂ ਨੂੰ ਬਾਹਰ ਕੱਢਿਆ ਗਿਆ, ਇਹਨਾਂ ਨੂੰ ਲਾਈਨ 'ਚ ਖੜਿਆਂ ਕੀਤਾ ਗਿਆ, ਔਰ ਲਾਈਨ 'ਚ ਖੜਿਆਂ ਕਰਕੇ ਇਹਨਾਂ ਨੂੰ ਕਲੈਸ਼ਨਕੋਫ ਜਿਹਨੂੰ ਕੋਈ AK-47 ਉਹਦੇ ਬ੍ਰੈਸਟ ਮਾਰ ਕੇ 36 ਗੋਲੀਆਂ ਮਾਰ ਕੇ ਇਹਨਾਂ ਨੂੰ ਕਤਲ ਕੀਤਾ ਗਿਆ। ਔਰ ਉਸ ਤੋਂ ਬਾਅਦ ਮੋਟਰਸਾਈਕਲਾਂ ਕਈ ਮਿੰਟਾਂ ਤੱਕ, ਕਈ ਚਿਰ ਤੱਕ ਉੱਥੇ ਖੜੀਆਂ ਰਹੀਆਂ, ਜਿਨ੍ਹਾਂ ਨੂੰ ਹਿਲਾਇਆ ਨਹੀਂ ਗਿਆ। ਔਰ ਕੋਈ ਉੱਥੇ ਨਾ ਇੰਟੈਲੀਜੈਂਸ ਏਜੰਸੀਆਂ ਆਪਣੀਆਂ, ਨਾ ਉੱਥੇ ਰੇਂਜਰਸ ਪਹੁੰਚੀ, ਨਾ ਪੁਲਿਸ ਪਹੁੰਚੀ, ਨਾ ਫੌਜ ਪਹੁੰਚੀ, ਜਿਨ੍ਹਾਂ ਦੇ ਕੰਟਰੋਲ 'ਚ ਇਹ ਸਾਰਾ ਇਲਾਕਾ। ਕੈਂਟ ਵਰਗੇ ਏਰੀਏ 'ਚ ਜਾਂ ਗਵਾਦਰ ਵਰਗੇ ਏਰੀਏ ਦੇ ਵਿੱਚ ਵਕੂਆ ਹੋ ਜਾਣਾ ਔਰ ਇੰਨੀਆਂ ਹਲਾਕਤਾਂ ਹੋ ਜਾਣੀਆਂ, ਕਈ ਸਵਾਲ ਨੇ ਨਾ। ਹੁਣ ਬਾਅਦ 'ਚ ਕੁਝ ਵੀ ਕਾਰਵਾਈਆਂ ਕਰੋ, ਬਲੋਚਿਸਤਾਨ ਦੀ ਕਿਸੇ ਸਿਆਸੀ ਪਾਰਟੀ ਵੱਲੋਂ, ਇਹ ਭਾਵੇਂ ਆਪੋਜੀਸ਼ਨ ਹੈ, ਭਾਵੇਂ ਉਹ ਹੁਕਮਰਾਨ ਜਮਾਤਾਂ 'ਚੋਂ, ਇੱਕ ਵੱਲੋਂ ਇੱਕ ਅੱਖਰ ਜਿਹਨੂੰ ਕਹਿੰਦੇ ਨੇ ਨਿੰਦਿਆ ਦਾ, ਉਹ ਨਹੀਂ ਗਾ ਆਇਆ। ਠੀਕ ਹੈ। ਸੋ ਉੱਥੇ ਇਹ ਵਕੂਏ ਜਿਹੜੇ 2007 ਤੋਂ ਸ਼ੁਰੂ ਹੋਏ ਸਨ, 6 ਤੋਂ ਸ਼ੁਰੂ ਹੋਏ ਸਨ, ਅੱਜ ਹੁਣ 15 ਦਿਨਾਂ ਦੇ ਵਿੱਚ ਇਹ ਹੋਣ ਡਿਆ। ਜਾਂ ਸ਼ਾਇਦ ਪੰਜਾਬੀਆਂ ਨੂੰ ਆਦਤ ਹੀ ਉੱਥੇ ਕਤਲ ਹੋਣ ਦੀ ਇੰਨੀ ਕੁ ਪੈ ਗਈ ਹੈ। ਫਿਰ ਉੱਥੇ ਤਾਂ ਕੰਮ ਤਾਂ ਹੋਰ ਵੀ ਬਹੁਤ ਕਰਦੇ ਹੋਣਗੇ ਪੰਜਾਬੀ। ਜ਼ਾਹਿਰ ਹੈ ਜੀ, ਵਸਾ ਕੇ ਮਾਰੇ ਜਾ ਰਹੇ। 1-2 ਜਿਹੜੇ ਮਾਰੇ ਜਾਂਦੇ ਨੇ ਉਹਨਾਂ ਦੀ ਆਵਾਜ਼ ਉੱਠਦੀ ਬਹਿ ਜਾਂਦੀ। ਇਹ ਜਦੋਂ 5-7 ਲਾਸ਼ਾਂ ਇਕੱਠੀਆਂ ਡਿੱਗਦੀਆਂ, ਖਬਰ ਤੇ ਉਦੋਂ ਬਣਦੀ ਮੀਡੀਆ ਦੀ, ਉਹ ਵੀ ਉਹ ਨਾਮਾਲੂਮ ਵਜੂਹਾਤ ਪਰ, ਨਾਮਾਲੂਮ ਦਹਿਸ਼ਤਗਰਦੋਂ ਨੇ। ਇਹ ਕੀ ਹੈ ਮੀਡੀਆ ਦੀ ਜ਼ੁਬਾਨ? ਸਿੱਧਾ ਸਾਫ਼ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਵਾਸੀ ਔਰ ਪੰਜਾਬੀਆਂ ਨੂੰ ਵਸਾ ਕੇ ਸ਼ਨਾਖਤ ਕਰਕੇ ਸਾਹਮਣੇ ਖੜਿਆ ਕਰਕੇ
ਮਾਰਿਆ ਗਿਆ, ਕਦੋਂ ਦੇ ਵਸਾਉਣ ਡੇ ਸੀ, ਕਦੋਂ ਦੀ ਉਹਨਾਂ ਦੀ ਰੇਕੀ ਹੈ ਜਿਹੜੀ ਉਹ ਕੀਤੀ ਜਾ ਰਹੀ ਸੀਗੀ। ਇਹ ਕੰਮ ਹੋਇਆ। ਉਧਰੋਂ ਬਲੋਚਿਸਤਾਨ ਦਾ ਮੈਂ ਹਵਾਲਾ ਦਿੱਤਾ। ਪੰਜਾਬ ਸਰਕਾਰ ਜਿਹੜੀ ਉਹ ਆਪਣੇ ਸ਼ਹਿਰੀਆਂ ਦੇ ਉੱਤੇ ਨਹੀਂ ਬੋਲਣ ਦੀ, ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਮਰ ਗਏ ਨੇ, ਕੋਈ ਇਮਦਾਦ ਨਹੀਂ ਉਹਨਾਂ ਦੀ ਕਿ ਤੁਹਾਡੇ ਕਮਾਉਣ ਵਾਲੇ ਨਹੀਂ ਰਹੇ, ਚਲੋ ਇਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੁਹਾਡਾ ਮਾਫੀ ਚਾਹੁੰਦੇ, ਅਸੀਂ ਇਹਨਾਂ ਦੀ ਰਾਖੀ ਨਹੀਂ ਕਰ ਸਕੇ, ਅਸੀਂ ਆਵਾਜ਼ ਨਹੀਂ ਚੁੱਕ ਸਕੇ, ਚਲੋ ਰੱਬ ਵੱਲੋਂ ਹੋਈ, ਇਹਨੂੰ ਮੰਨ ਲਵੋ। ਉਹ ਵੀ ਕੋਈ ਮਗਰ ਹੈ ਜਿਹੜਾ ਉਹਨਾਂ ਦੀ 2 ਵੇਲੇ ਦੀ ਰੋਟੀ ਜਿਹੜੀ ਪਹਿਲਾਂ ਹੀ ਔਖੀ ਕੀਤੀ ਹੋਈ ਹੈ। ਬਹੁਤ ਦੁੱਖ ਵਾਲੀ ਖਬਰ ਹੈ ਇਹ ਜਿਹੜੀ ਪ੍ਰਵੀਨ ਜੀ ਬਲੋਚਿਸਤਾਨ ਤੋਂ ਆਈ, ਔਰ ਨਿਸ਼ਾਨਾ ਫਿਰ ਪੰਜਾਬੀ ਨੇ। ਜੀ ਜੀ ਬਿਲਕੁਲ। ਸੋ ਬਹੁਤ ਇੱਕ ਮੈਂ ਮਾਫੀ ਚਾਹੁੰਦਾ ਹੈ, ਇਹਦਾ ਮੈਂ ਪੱਖ ਛੱਡ ਦਿੱਤਾ। ਪਾਕਿਸਤਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ, ਮੈਂ ਤਾਂ ਕਹਿੰਦਾ ਏਸ਼ੀਆ ਦੀਆਂ ਪੁਰਾਣੀਆਂ ਯੂਨੀਵਰਸਿਟੀਆਂ ਚੋਂ ਇੱਕ ਆ ਪੰਜਾਬ ਯੂਨੀਵਰਸਿਟੀ। ਠੀਕ ਹੈ ਜੀ, ਠੀਕ ਹੈ। ਇਹ ਤੇ ਉੱਥੇ ਕੰਮ ਮਜ਼ਦੂਰੀ ਕਰਨ ਲਈ ਗਏ ਨੇ ਨਾ, ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਪ੍ਰੋਗਰਾਮ 'ਚ BS ਆਨਰ ਤੋਂ ਲੈ ਕੇ PhD ਤੱਕ ਪੰਜਾਬ ਯੂਨੀਵਰਸਿਟੀ ਦਾ ਰੂਲ ਆ ਕਿ ਉੱਥੇ 2 ਬਲੋਚ, ਕੁੜੀ ਮੁੰਡਾ, ਕੋਈ 1-2 ਬੱਚਿਆਂ ਨੂੰ ਉਹਨਾਂ ਦਾਖਲਾ ਦੇਣਾ, 2 ਪੜਿਆਰਾਂ ਨੂੰ, ਜਿਨ੍ਹਾਂ ਦੀ ਫੀਸ 100% ਮਾਫ ਹੋਏਗੀ। ਠੀਕ ਹੈ। ਜਿਨ੍ਹਾਂ ਦਾ ਹੋਸਟਲ ਬਿਲਕੁਲ ਫ੍ਰੀ ਹੋਏਗਾ, ਜਿਨ੍ਹਾਂ ਨੂੰ 5000 ਰੁਪਇਆ ਵਜ਼ੀਫਾ ਦਿੱਤਾ ਜਾਏਗਾ। ਇਹ ਪੰਜਾਬ ਯੂਨੀਵਰਸਿਟੀ 'ਚ ਰੂਲ ਆ ਕਿ 2 ਬਲੋਚਾਂ ਨੂੰ ਦਾਖਲਾ ਦਿੱਤਾ ਜਾਏਗਾ। ਠੀਕ ਹੈ। ਉੱਥੋਂ ਆਉਂਦੇ ਨੇ ਸਟੂਡੈਂਟ? ਬਿਲਕੁਲ ਆਉਂਦੇ। ਕੋਟਾ ਆ 50 ਸੀਟਾਂ ਨੇ BS ਆਨਰ ਦੀਆਂ, ਉਹਨਾਂ ਦੇ ਵਿੱਚੋਂ 2 ਬਲੋਚਾਂ ਦੀਆਂ ਨੇ, 2 ਸ਼ਹੀਦਾਂ ਦੀਆਂ ਨੇ, 2 ਆਰਟਿਸਟਾਂ ਦੀਆਂ, ਇਸ ਤਰ੍ਹਾਂ ਹੈ, 2 ਟੀਚਰਾਂ ਦੇ ਬੱਚਿਆਂ ਦੀਆਂ ਨੇ, 2 ਮੁਲਾਜ਼ਮਾਂ ਦੇ ਬੱਚਿਆਂ ਦੀਆਂ ਨੇ। ਉੱਪਰ ਮੈਰਿਟ ਦੇ ਉੱਤੇ ਹੈ ਜਿਹੜਾ ਉਹ 30 ਸੀਟਾਂ ਨੇ, 20 ਸੀਟਾਂ ਕੋਟੇ 'ਚ ਜਾਂਦੀਆਂ, ਉਹਨਾਂ 'ਚ 2 ਸੀਟਾਂ ਪੱਕੀਆਂ ਬਲੋਚਿਸਤਾਨ ਦੀਆਂ ਨੇ। ਕੋਈ ਮੀਡੀਆ ਸਟੱਡੀ 'ਚ ਹੈ, ਕੋਈ ਆਰਕੀਓਲੋਜੀ 'ਚ ਹੈ, ਕੋਈ ਸਾਇੰਸ ਸਬਜੈਕਟ 'ਚ ਹੈ, ਆਰਟ 'ਚ ਹੈ, ਉਹਨਾਂ ਦੋਵਾਂ ਨੂੰ ਦਾਖਲਾ ਲੱਭਦਾ। ਪ੍ਰਵੀਨ ਸ਼ਰਮਾ ਜੀ, ਤਸੱਵੁਰ ਨਹੀਂ ਕਰ ਸਕਦੇ ਤੁਸੀਂ ਕਿ ਬਲੋਚਿਸਤਾਨ ਦੀ ਕਿਸੇ ਇੱਕ ਵੀ ਯੂਨੀਵਰਸਿਟੀ 'ਚ ਕੋਈ ਇੱਕ ਪੰਜਾਬੀ ਹੈ ਜਿਹੜਾ ਉਹ ਫੀਸ ਦੇ ਕੇ ਵੀ ਪੜ੍ਹ ਸਕੇ। ਅੱਛਾ। ਇਹ ਤੇ ਮੁਫਤ ਪੜ੍ਹਾਈ ਏ, ਵਜ਼ੀਫਾ ਹੱਥੋਂ ਆ, ਹੋਸਟਲ ਮੁਫਤ ਹੈ, ਬਾਕੀ ਸਹੂਲਤਾਂ ਵੱਖਰੀਆਂ ਨੇ। ਜਿਹੜੀ ਲੜਾਈ ਮਾਰ ਕੁਟਾਈ ਗੁੰਡਾਗਰਦੀ ਯੂਨੀਵਰਸਿਟੀ 'ਚ ਚੱਲਦੀ ਉਹ ਵੱਖਰੀ ਏ। ਬਲੋਚਿਸਤਾਨ ਦੀ ਕਿਸੇ ਯੂਨੀਵਰਸਿਟੀ 'ਚ, ਮੇਰੇ ਆਪਣੇ ਨੈਸ਼ਨਲ ਲੈਂਗੁਏਜਸ ਐਂਡ ਲਿਟਰੇਚਰ 'ਚ MPhil ਸੀਗਾ ਮੇਰਾ, ਸਪੈਸ਼ਲਾਈਜੇਸ਼ਨ ਮੇਰੀ MPhil 'ਚ ਸੀ। ਪਾਕਿਸਤਾਨ 'ਚ 18 ਜ਼ੁਬਾਨਾਂ 'ਚ ਜਿਹੜੀਆਂ MA ਦੀਆਂ ਡਿਗਰੀਆਂ ਹੁੰਦੀਆਂ, ਲਾਈਕ MA ਪੰਜਾਬੀ ਹੁੰਦਾ ਹੈ, MA ਅੰਗਰੇਜ਼ੀ ਹੁੰਦਾ ਹੈ, MA ਪਸ਼ਤੋ ਹੁੰਦਾ ਹੈ, ਬਲੋਚੀ ਹੁੰਦਾ, ਬਰਾਵੀ ਹੁੰਦਾ, ਸਰਾਇਕੀ ਹੁੰਦਾ, ਕਸ਼ਮੀਰੀ ਹੁੰਦਾ ਆ, ਇਹ ਪਸ਼ਤੋ ਹੁੰਦਾ ਆ, ਹਿੰਦਕੋ ਹੁੰਦਾ ਆ। ਇਹਨਾਂ 18 ਜ਼ੁਬਾਨਾਂ ਦਾ ਲੈਂਗੁਏਜ ਹੈ। ਇਹਨਾਂ ਜ਼ੁਬਾਨਾਂ 'ਚ MA ਕਰਨ ਵਾਲੇ ਦਾਖਲਾ ਲੈ ਲੈਂਦੇ ਨੇ, ਫਿਰ ਜਦੋਂ ਥੀਸਿਸ ਕਰਦੇ ਨੇ ਫਿਰ ਆਪਣੀ ਲੈਂਗੁਏਜ ਦੀ ਸਪੈਸ਼ਲਾਈਜੇਸ਼ਨ 'ਚ ਉਹਨਾਂ ਨੇ MPhil ਕਰਨਾ ਹੁੰਦਾ, ਜਿੱਦਾਂ ਮੈਂ ਪੰਜਾਬੀ 'ਚ ਕੀਤਾ। ਉੱਥੇ ਬਲੋਚ ਸਾਰੇ ਆਉਂਦੇ ਸਨ। ਅਸੀਂ ਪੁੱਛਦੇ ਸਨ ਕਿ ਯਾਰ ਸਾਡੇ ਨਾਲ ਤੁਹਾਡਾ ਵੈਰ ਕੀ, ਤੁਸੀਂ ਕਿਉਂ ਬਲੋਚੀਆਂ ਨੂੰ ਮਾਰਦੇ ਜੇ? ਬਲੋਚੀ ਨੇ ਉਹ ਸਾਡੇ ਨਾਲ ਨਫ਼ਰਤ ਕਰਦੇ ਨੇ, ਸਰਾਇਕੀ ਨੇ ਉਹ ਨਫ਼ਰਤ ਕਰਦੇ ਨੇ। ਇਹ ਜਿੱਦਾਂ ਤੁਸੀਂ ਇੱਥੇ ਪੜਨ ਡੇ ਜੇ, ਇਕੱਠੇ ਉੱਠੀਦਾ, ਬਹੀਦਾ, ਖਾਈਦਾ, ਪੀਵੀਦਾ ਆ, ਪਰ ਅਸੀਂ ਉੱਥੇ ਜਾ ਕੇ ਕਿਤੇ ਦਾਖਲਾ ਨਹੀਂ ਲੈ ਸਕਦੇ। ਉਹਨਾਂ ਦਾ ਇਹ ਕਹਿਣਾ ਆ ਕਿ ਸਾਨੂੰ ਪਾਕਿਸਤਾਨ ਦੇ ਅੱਜ ਤੱਕ ਜਿੰਨੇ ਪ੍ਰਾਈਮ ਮਿਨਿਸਟਰ ਗੁਜ਼ਰੇ ਨੇ, ਉਹਨਾਂ ਚੋਂ ਮੀਰ ਜ਼ਫਰੁੱਲਾ ਜਮਾਲੀ, ਇਸ ਤੋਂ ਅੱਡ ਕੋਈ ਇੱਕ ਪ੍ਰਾਈਮ ਮਿਨਿਸਟਰ ਦੱਸੋ ਕਿ ਜਿਹੜਾ ਬਲੋਚਿਸਤਾਨ ਤੋਂ ਹੋਵੇ। ਅੱਛਾ, ਠੀਕ ਹੈ। ਅੱਛਾ ਜੀ, ਸਾਨੂੰ ਦੱਸੋ ਕਿ ਜੇ ਸਾਨੂੰ ਤੁਸੀਂ ਮੰਨਦੇ ਜੇ ਤੇ ਪਾਕਿਸਤਾਨ ਦਾ ਕੋਈ ਇੱਕ ਪ੍ਰੈਜ਼ੀਡੈਂਟ ਦੱਸੋ ਜਿਹੜਾ ਬਲੋਚਿਸਤਾਨ ਤੋਂ ਹੋਵੇ। ਅੱਛਾ ਚਲੋ ਜੀ, ਇਹ ਦੱਸ ਦਵੋ ਤੁਸੀਂ ਕਿ ਬਲੋਚਿਸਤਾਨ 'ਚ ਬਲੋਚਾਂ ਦੀ ਇੰਡੀਪੈਂਡੈਂਟ ਕਿਸੇ ਪਾਰਟੀ ਦੀ ਅੱਜ ਤੱਕ ਤੁਸੀਂ ਸਰਕਾਰ ਬਣਨ ਦਿੱਤੀ ਹੋਵੇ। ਸਾਡੇ ਹਮੇਸ਼ਾ ਉੱਥੇ ਇਤਿਹਾਦੀ ਸਰਕਾਰਾਂ ਬਣਦੀਆਂ ਨੇ। ਯਾਰ ਇਹ ਤਾਂ ਆਮ ਬੰਦੇ ਨਾਲ ਕੀ ਲੈਣਾ ਦੇਣਾ, ਇਹ ਸਿਆਸੀ। ਉਹ ਕਹਿੰਦੇ ਨੇ ਕਿ ਇਹ ਸਭ ਕਾਰਨ ਨੇ ਜਿਹੜੇ ਐਸਟੈਬਲਿਸ਼ਮੈਂਟ ਦੇ, ਫੌਜ ਦੇ, ਔਰ ਫੌਜ ਤੇ ਪੰਜਾਬੀ ਜਨਰਲਾਂ ਦੇ, ਐਸਟੈਬਲਿਸ਼ਮੈਂਟ ਦੇ ਵਿੱਚ ਪੰਜਾਬੀ ਜ਼ਿੰਮੇਦਾਰਾਂ ਦੇ, ਪੰਜਾਬੀ ਸਿਆਸਤਦਾਨਾਂ ਦੇ ਨੇ ਜਿਹੜੇ ਅਸੀਂ ਭੁਗਤ ਰਹੇ ਹਾਂ। ਕਹਿਣ ਨੂੰ ਰਗਪੇ ਪਾਰੋਂ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਲੇਕਿਨ ਆਬਾਦੀ ਪਾਰੋਂ ਸਭ ਤੋਂ ਨਿੱਕਾ ਸੂਬਾ ਹੈ। ਹੁਣ ਜਿੱਥੇ ਆਬਾਦੀ ਹੋਏਗੀ ਘੱਟ, ਉੱਥੇ ਜ਼ਾਹਿਰ ਹੈ ਰੈਵਨਿਊ ਜਾਂ ਟੈਕਸ ਦੀ ਮੱਦ ਦੇ ਵਿੱਚ ਸਰਕਾਰ ਨੂੰ ਆਮਦਨ ਵੀ ਘੱਟ ਹੋਏਗੀ ਨਾ। ਉਹ ਮਿਸਾਲ ਦਿੰਦੇ ਨੇ ਕਿ ਲਾਹੌਰ ਵੇਖੋ, ਪੁਲ ਚਾੜੇ ਨੇ ਤੁਸੀਂ, ਤਹਿਖਾਨੇ 'ਚ ਗੱਡੀਆਂ ਚਲਾਈਆਂ, ਲਾਹੌਰ ਮਾਡਰਨ ਹੋ ਗਿਆ, ਸਾਡੇ ਜਾ ਕੇ ਵੇਖੋ ਤੇ ਸਾਨੂੰ ਰੋਟੀ ਨਹੀਂ ਲੱਭਦੀ, ਇਹ ਨਹੀਂ ਲੱਭਦਾ, ਉਹ ਨਹੀਂ ਲੱਭਦਾ। ਗੱਲ ਇਹ ਹੈ ਕਿ ਸਭ ਤੋਂ ਬਹੁਤੀ ਬਿਜਲੀ ਕਿੱਥੇ ਚੋਰੀ ਹੋਣ ਡਈ, ਫਿਰ ਜਿਹੜੀ ਕੋੜੇ ਸੱਚ ਨੇ ਬਲੋਚਿਸਤਾਨ 'ਚ। ਸਭ ਤੋਂ ਘੱਟ ਟੈਕਸ ਕਿੱਥੋਂ ਆ ਰਿਹਾ? ਬਲੋਚਿਸਤਾਨ ਚੋਂ। ਜਿਹੜੇ ਫੰਡ ਜਾਂਦੇ ਨੇ, ਕਿੱਥੋਂ ਦਾ ਸਿਆਸਤਦਾਨ ਸਭ ਤੋਂ ਬਹੁਤਾ ਬੇਈਮਾਨੀ ਦੇ ਨਾਲ ਖਾਣ ਡਿਆ? ਬਲੋਚਿਸਤਾਨ ਦਾ। ਕਿੱਥੇ ਸਭ ਤੋਂ ਘੱਟ ਲੋਕਾਂ ਦੀ ਫਲਾਹ ਦੇ ਉੱਤੇ, ਲੋਕਾਂ ਦੀ ਤਰੱਕੀ ਦੇ ਉੱਤੇ ਖਰਚ ਕੀਤਾ ਜਾ ਰਿਹਾ? ਬਲੋਚਿਸਤਾਨ 'ਚ। ਕਿੱਥੇ ਅੱਜ ਵੀ ਲੋਕਾਂ ਨੇ ਆਪਸ ਦੇ ਵਿੱਚ ਗਾਰ ਦੇ ਜ਼ਮਾਨੇ 'ਚ ਬੈਠੇ ਨੇ ਤੇ ਕੁੜੀਆਂ ਨੂੰ ਸਕੂਲੇ ਨਹੀਂ ਪੜਨ ਜਾਣ ਦਿੰਦੇ? ਬਲੋਚਿਸਤਾਨ ਦੇ ਵਿੱਚ। ਕਿੱਥੇ ਅੱਜ ਵੀ ਸਹੂਲਤਾਂ ਜਿਹੜੀਆਂ ਉਹ ਫਸਲ ਕੋਈ ਨਹੀਂ ਹੁੰਦੀ, ਔਰ ਬਾਕੀ ਸੂਬਿਆਂ 'ਚੋਂ ਪੰਜਾਬ ਦੀ ਕਣਕ ਤੁਸੀਂ ਖਾਂਦੇ ਜੇ ਔਰ ਪੰਜਾਬ ਦੇ ਮੂੰਹ ਤੇ ਥੁੱਕਦੇ ਜੇ। ਬਲੋਚਿਸਤਾਨ ਦੇ ਵਿੱਚ ਇਹ ਨਫ਼ਰਤ ਹੈ ਜਿਹੜੀ ਕਿ ਪੰਜਾਬੀਆਂ ਖਿਲਾਰੀ, ਜਿਹਨਾਂ ਤੁਸੀਂ ਕਤਲ ਕਰਨ ਦੇ ਜੇ। ਉਹ ਨਹੀਂ ਯਾਰ, ਉਹ ਤੇ ਰੋਜ਼ੀ ਰੋਟੀ ਲੱਭਣ ਲਈ ਉਹ ਉਹਨਾਂ ਪਹਾੜਾਂ ਦੇ ਪੱਥਰਾਂ ਦੇ ਵਿੱਚ ਜਾ ਕੇ ਤੁਹਾਡੀ ਸਾਰਿਆਂ ਦੀ ਸੇਵਾ ਕਰਦੇ, ਤੁਹਾਡੇ ਵਾਲ ਕੱਟਦੇ, ਤੁਹਾਡੇ ਨਹੁੰ ਕੱਟਦੇ, ਤੁਹਾਨੂੰ ਜੀਣ ਦਾ ਤਰੀਕਾ ਬੰਦੇ ਦੇ ਪੁੱਤਰ ਬਣਾ ਕੇ ਤੁਹਾਡਾ ਹੁਲੀਆ ਚੱਜ ਦਾ ਰੱਖਦੇ, ਉਹਨਾਂ ਤੁਸੀਂ ਮਾਰੀ ਆਂਡੇ ਜੀ। ਔਰ ਉਸ ਮਾਰਨ ਦੇ ਮਗਰ ਨਾਰਾ ਕੀ ਹੈ? ਇਹ ਬਲੋਚੋਂ का हक खा रहे हैं। अच्छा, ये कमाई करना, ये दुकानदारी, ये कारोबार एक बलोच का हक है। ये वहां से आके, जबकि पंजाब ਦੇ ਵਿੱਚ ਮੈਂ ਅਲਲ ਐਲਾਨ ਕਹਿਣਾ, ਗੂਗਲ ਦੇ ਉੱਤੇ ਸਰਚ ਕਰ ਲਵੋ, ਲਾਹੌਰ ਤੋਂ ਲੈ ਕੇ ਹਰ ਵੱਡੇ ਸ਼ਹਿਰ ਦੇ ਵਿੱਚ, ਇੱਕ ਕੋਇਟਾ ਹੋਟਲ ਵੇਖੋ ਕਿੰਨੇ ਨੇ,
ਇਹ ਸਾਰੇ ਬਲੋਚਿਸਤਾਨ ਤੋਂ ਆ ਕੇ ਕੋਇਟਾ ਹੋਟਲ, ਸਿੱਬੀ ਹੋਟਲ, ਜ਼ਿਆਰਤ ਹੋਟਲ, ਇਹ ਕਿੱਥੇ ਚਾਹ ਦੇ ਖੋਖੇ ਸਨ ਜਿਹੜੇ, ਉਹ ਵੱਡੀਆਂ ਦੁਕਾਨਾਂ 'ਚ ਨੇ। ਹੁਣ ਅਸਲ ਗੱਲਾਂ ਤੇ ਫਿਰ ਕੋੜੀਆਂ ਇਹ ਵੀ ਨੇ ਕਿ ਆ ਕੇ ਡਰੱਗਸ ਦਾ ਕਾਰੋਬਾਰ ਵੀ ਉੱਥੇ ਹੁੰਦਾ ਹੈ। ਅਫੀਮ ਵਾਲੀ ਚਾਹ ਤੇ ਪੰਜਾਬੀ ਲਾਏ ਨੇ। ਇੱਕ ਬੰਦਾ ਆਂਦਾ ਦੁਕਾਨ ਲੈਂਦਾ ਆ 50, 60, 70 ਹਜ਼ਾਰ 1 ਲੱਖ ਕਿਰਾਏ ਤੇ, 3 ਸਾਲਾਂ ਬਾਅਦ ਉਹ ਕਹਿੰਦਾ ਹੈ ਕਿ 3 ਕਰੋੜ की कोई दुकान मालकाना हकूक पे मिले तो मैं ले लूंगा। ਇਹ ਕਿਹੜੀ ਚਾਹ ਹੈ ਜਿਹੜੀ ਵੇਚ ਕੇ 3 ਕਰੋੜ 3 ਸਾਲਾਂ 'ਚ ਤੁਸੀਂ ਇਕੱਠਾ ਕਰ ਲੈਂਦੇ ਜੇ? ਅਸੀਂ ਤੇ ਉਹ ਵੇਖੋ ਜਿਹੜੇ ਵਾਲ ਕੱਟਣ ਗਏ ਨੇ, ਉਹ ਮਸਾਂ ਘਰ ਦੀ ਰੋਟੀ ਉਹਨਾਂ ਨੂੰ ਸੀਗੀ ਕਿ ਯਾਰ 2 ਵੇਲੇ ਦੀ ਚੰਗੀ ਮਿਲਣ ਡੈ ਪੈਗੀ, ਤਿੰਨਾਂ ਦਾ ਤੇ ਵਜੂਦ ਹੀ ਔਰ ਤਸੱਵਰ ਹੀ ਮੁੱਕ ਗਿਆ ਨਾ। ਇੱਥੇ ਪਠਾਣਾ ਤੇ ਬਲੋਚਾਂ ਦੇ ਕਾਰੋਬਾਰ ਵੇਖੋ, ਅਫਗਾਨਿਸਤਾਨ ਤੋਂ ਸਮਗਲਿੰਗ ਜਿੰਨੀ ਹੁੰਦੀ ਉਹ ਸਾਰਾ ਮਾਲ ਤੁਹਾਨੂੰ ਲਾਹੌਰ ਲੱਭ ਜਾਏਗਾ। ਇੱਕ ਵਕਤ ਇਹ ਸੀ, ਕੋੜੀ ਗੱਲ ਹੈ ਜੀ, ਜਦੋਂ ਅਮਰੀਕਨ ਫੋਰਸਿਸ ਅਫਗਾਨਿਸਤਾਨ ਦੇ ਵਿੱਚ ਮੌਜੂਦ ਸਨ, ਠੀਕ ਹੈ, ਖਬਰ ਆਂਦੀ ਸੀ ਕਿ ਜੀ ਤਾਲਿਬਾਨ ਦੇ ਨਾਲ ਝੜਪ ਦੇ ਵਿੱਚ ਇੰਨੇ ਅਮਰੀਕਨ ਫੌਜੀ ਜਾਂ ਸੋਲਜਰ ਨੇ ਜਿਹੜੇ ਫੱਟਰ ਹੋਏ ਜਾਂ ਹਲਾਕ ਹੋਏ। ਪ੍ਰਵੀਨ ਸ਼ਰਮਾ ਜੀ, ਇਸ ਮੁਲਕ ਦੇ ਇਹਨਾਂ ਪਠਾਨ, ਇਹਨਾਂ ਨੂੰ ਕਹਿੰਦੇ ਨੇ ਕਬਾਲਾ ਬਾਜ਼ਾਰ ਵੀ ਇਹਨਾਂ ਦੇ ਕਹਿੰਦੇ ਨੇ, ਫਿਰ ਇਹਨਾਂ ਦੇ ਇੱਕ ਤੋਂ ਹੋਰ ਵੀ ਨਾਮ ਹੈ, ਗੱਲ ਹੈ ਮੈਂ ਨਾ ਭੁੱਲ ਜਾ, ਉਹ ਵੈਪਨ ਉਸ ਅਮਰੀਕਨ ਸੋਲਜਰ ਤੇ ਉਹਦੇ ਬੂਟ, ਉਹਦੀਆਂ ਜਰਾਬਾਂ, ਉਹਦੀ ਵਰਦੀ ਤੱਕ ਇਹਨਾਂ ਪਠਾਨਾਂ ਦੀਆਂ ਦੁਕਾਨਾਂ ਤੇ ਵਿਕਦੀ ਹੁੰਦੀ ਸੀ। ਉਹ ਅੱਛਾ, ਬਾਹਰ ਟੰਗੀ ਹੁੰਦੀ ਸੀ। ਔਰ ਉਸ ਤੋਂ ਬਾਅਦ ਖਰੀਦਣ ਵਾਲਾ ਜਿਹੜਾ ਉਹ ਕਿਤੇ ਹੋਣਾ ਤੇ ਆਪਸ ਚ ਪਸ਼ਤੋ ਚ ਗੱਲਬਾਤ ਕਰਦੇ ਸਨ। ਅਸੀਂ ਆਪਣੇ ਦੋਸਤਾਂ ਨੂੰ ਪੁੱਛਣਾ ਕੀ ਕਹਿੰਦੇ ਨੇ, ਇਹ ਨਾਲ ਲਿਖਿਆ ਹੈ ਕਿ ਇਹ ਵੇਖੋ ਇਹਦੇ ਅੰਦਰ ਪੈਂਟ ਦੇ ਥੱਲੇ ਆ ਜਿਹੜੇ ਪਰਚੀ ਲੱਗੀ ਏ, ਇਹ 2017 ਚ ਉੱਥੇ ਲੰਗਰ ਹਾਰ ਚ ਜਿਹੜਾ ਅਮਰੀਕਨ ਫੌਜੀ ਮਾਰਿਆ ਸੀ ਉਹਦੀ ਵਰਦੀ ਮੁਰੰਮਤ ਕੀਤੀ ਏ ਬੁਲਟ ਵਾਲੀ ਜਗ੍ਹਾ ਤੋਂ। ਤੇ ਯਾਰ ਕੀ ਜ਼ੁਲਮ ਦੀ ਇੰਤਹਾ ਨਹੀਂ, ਇਹ ਦਹਿਸ਼ਤ ਵੇਚਣ ਡੇ ਨੇ, ਇਹ ਕੀ ਵੇਚਣ ਡੇ ਨੇ, ਇਹ ਵਰਦੀ ਨੂੰ ਕੀ ਸੈਂਬਲ ਬਣਾ ਕੇ, ਕੋਈ ਹੈ ਇਨਸਾਨੀਅਤ ਇਹਦੇ ਚ ਕਿਸੇ ਪਾਸੇ? ਸੋ ਉਹ ਪੰਜਾਬ 'ਚ ਜਦੋਂ ਆਉਂਦੇ ਨੇ, ਪ੍ਰਾਪਰਟੀ ਦਾ ਕੰਮ ਵੀ ਪੂਰੇ ਆਜ਼ਾਦੀ ਦੇ ਨਾਲ ਕਰਦੇ ਨੇ, ਉਹ ਹੋਟਲ ਵੀ ਪੂਰੀ ਆਜ਼ਾਦੀ ਨਾਲ ਚਲਾਉਂਦੇ ਨੇ, ਉਹ ਰੈਸਟੋਰੈਂਟ ਵੀ ਪੂਰੀ ਆਜ਼ਾਦੀ ਨਾਲ ਚਲਾਉਂਦੇ ਨੇ, ਉਹ ਬਾੜਾ ਬਾਜ਼ਾਰ ਵੀ, ਬਾੜਾ ਇਲਾਕਾ ਹੈ ਜੀ KPK ਦਾ, ਉੱਥੇ ਸਮਗਲ ਹੋਇਆ ਸਮਾਨ ਔਰ ਅਸਲਾ ਸਭ ਆਉਂਦਾ ਹੈ, ਕੰਟੇਨਰਸ ਆਉਂਦੇ ਨੇ, ਉਹ ਵੀ ਉਹ ਆਜ਼ਾਦੀ ਨਾਲ ਵੇਚਦੇ। ਔਰ ਅਸੀਂ ਪੰਜਾਬੀ ਵੱਧ ਚੜ ਕੇ ਉਹਨਾਂ ਦਾ ਉਹ ਸਾਰਾ ਕਾਰੋਬਾਰ ਜਿਹੜਾ, ਵਾਹ ਜੀ ਕਿਆ ਬਾਤ ਹੈ, ਕੋਇਟਾ ਪਰੋਠੇ ਵਾਲਿਆਂ ਦੀ, ਬਲਾਂ ਵਾਲਿਆਂ ਦੀ ਕਿਆ ਬਾਤ ਹੈ ਜੀ, ਉਹਨਾਂ ਦੀ ਚਾਹ ਦੀ, ਪੰਜਾਬੀ ਤੇ ਇਹੋ ਜਿਹੀ ਚਾਹ ਬਣਾ ਹੀ ਨਹੀਂ ਸਕਦੇ। ਅਸਲ 'ਚ ਉਹ ਚਾਹ ਨਹੀਂ, ਉਹਦੇ 'ਚ ਰੱਤ ਘੋਲ ਕੇ ਤੁਹਾਨੂੰ ਪਿਆ ਰਹੇ ਨੇ, ਔਰ ਉਹ ਰੱਤ ਇਹੋ ਜਿਹੀ ਹੈ ਕਿ ਜਿਹੜੀ ਪੰਜਾਬੀਆਂ ਦਾ ਖੂਨ ਡੁੱਲਣ ਦੇ ਉੱਤੇ ਅੰਦਰ ਕਿਤੇ ਗੈਰਤ ਨੂੰ ਜਾਗਣ ਨਹੀਂ ਦੇਣ ਦੀ। ਮਾਫੀ ਨਾਲ ਤੁਸੀਂ ਦੇਖੋ ਕਿ ਇਹਨੂੰ ਨਾ ਖਿੱਤਾਵਾਦ ਕਹਿੰਦੇ ਆ। ਜਦੋਂ ਬੰਦਾ ਕੋਈ ਆਪਣੇ ਖਿੱਤੇ ਨੂੰ ਪ੍ਰੋਟੈਕਟ ਕਰਦਾ ਵਾਇਲੈਂਟ ਹੋ ਕੇ ਦੂਜੇ ਨੂੰ ਮਾਰਨ ਤੇ ਤੁਰ ਜੀ ਜੀ ਬਿਲਕੁਲ ਇਦਾਂ ਕਤਲ ਦੇ ਖਿੱਤਾਵਾਦ ਮਾੜਾ, ਜਿੱਥੇ ਇਹਦੇ ਸਿੱਟੇ ਬਹੁਤ ਮਾੜੇ ਨੇ। ਇਸ ਤਰ੍ਹਾਂ ਹੁਣ ਤੋਂ ਤੁਹਾਨੂੰ ਮੈਂ ਇੱਧਰਲੇ ਚੜ੍ਹਦੇ ਵਾਲੇ ਪਾਸੇ ਦੀਆਂ 2-3 ਮਿਸਾਲਾਂ ਦਿੰਨਾ ਜੀ। ਪੰਜਾਬੀ ਬੰਦਾ ਰਾਜਸਥਾਨ ਦੇ ਵਿੱਚ ਜ਼ਮੀਨ ਨਹੀਂ ਲੈ ਸਕਦਾ। ਅੱਛਾ, ਹਾਂਜੀ, ਰਾਜਸਥਾਨ ਦੇ ਵਿੱਚ ਜੇ ਤੁਸੀਂ ਜ਼ਮੀਨ ਲੈਣੀ ਹੈ, ਉੱਥੇ ਕੁਝ ਟਾਈਮ ਰਹਿਣਾ ਪਊਗਾ ਤੇ ਫਿਰ ਤੁਹਾਡੀ ਵੋਟ ਬਣੂਗੀ ਕੁਝ ਅਰਸੇ ਬਾਅਦ। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਉੱਥੇ ਜ਼ਮੀਨ ਲੈ ਸਕਦੇ, ਪੈਲੀ ਲੈ ਸਕਦੇ। ਪੰਜਾਬ ਦੇ ਵਿੱਚ ਕੋਈ ਮਰਜ਼ੀ ਆ ਜੇ, ਕੋਈ ਮਰਜ਼ੀ ਦੱਸੋ, ਚਾਹੇ ਤੁਸੀਂ ਅੱਜ ਇੰਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ, ਮੰਨ ਲਓ ਮਿਸਾਲ ਦੇ ਤੌਰ ਤੇ 16 ਮਈ 2024 ਨੂੰ, ਤੁਸੀਂ 18 ਮਈ 17 ਮਈ 2024 ਨੂੰ ਜਾ ਕੇ ਉੱਥੇ ਸੌਦਾ ਕਰ ਲਓ, ਤੁਹਾਨੂੰ ਕੋਈ ਨਹੀਂ ਰੋਕਦਾ। ਦੱਸੋ, ਹਾਂਜੀ। ਤੇ ਹਨੇਰਾ, ਹਾਂਜੀ। ਹਿਮਾਚਲ ਪ੍ਰਦੇਸ਼ ਜੀ ਪਹਾੜੀ ਸੂਬਾ, ਹਿਮਾਚਲ ਪ੍ਰਦੇਸ਼ ਤੇ ਹੋਰ ਕਈ ਸੂਬੇ ਆ ਜਿਨ੍ਹਾਂ ਨੂੰ ਟੈਕਸ ਰਹਿਤਾਂ ਹੈ ਕਿ ਇਹ ਪਹਾੜੀ ਸੂਬਾ, ਕੋਈ ਕਿਸੇ ਨੂੰ ਕਿਹਾ ਇਹ ਸਰਹੱਦੀ ਸੂਬਾ, ਤਾਂ ਕਰਕੇ ਉਹਨਾਂ ਨੂੰ ਰਹਿਤਾ, ਉੱਥੇ ਬਿਜਲੀ ਸਸਤੀ ਹੈ। ਅੱਛਾ, ਸਾਡੀ ਇੰਡਸਟਰੀ ਉੱਥੇ ਜਾ ਰਹੀ ਹੈ, ਫਾਰਮਾਸਿਊਟੀਕਲ ਹੋਰ ਇੰਡਸਟਰੀ, ਉੱਥੇ ਜਦੋਂ ਇੰਡਸਟਰੀ ਜਾਊਗੀ ਤਾਂ ਜ਼ਾਹਰ ਜੀ ਗੱਲ ਆ ਉਹਨਾਂ ਨੂੰ ਰੈਵਨਿਊ ਜਨਰੇਟ ਹੋਊਗਾ ਟੈਕਸਾਂ ਤੋਂ, ਇੰਪਲੋਇਮੈਂਟ ਤੋਂ, ਹੋਰ ਟਰਾਂਸਪੋਰਟੇਸ਼ਨ ਤੋਂ, ਜ਼ਾਹਰ ਹੈ ਹਨਾ। ਉਹ ਉਹਨਾਂ ਨੂੰ ਤੁਸੀਂ ਦੇਖੋ ਕਿ ਕੁਝ ਕਿਲੋਮੀਟਰ ਦਾ ਫਾਸਲਾ, ਜੇ ਮੰਨ ਲਓ ਆਪਾਂ ਇੱਥੋਂ ਕੁਝ ਕਿਲੋਮੀਟਰ ਦੇਖ ਲਈਏ, ਪੰਜਾਬ ਹੈ ਤੇ ਉਸ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਹੈ। ਉੱਥੇ ਟੈਕਸ ਇੰਨਾ ਘੱਟ ਹੈ ਕਿ ਇੰਡਸਟਰੀਅਲ ਸਟਾਫ ਭਜਦਾ, ਬਿਜਲੀ ਸਸਤੀ ਹੈ। ਅੱਛਾ, 4-5 ਕਿਲੋਮੀਟਰ ਇੱਧਰ ਆ ਕੇ ਮਿਲਦਾ, ਹਾਂ ਬਿਜਲੀ ਮਹਿੰਗੀ ਹੈ, ਮਿਲਦਾ ਸਾਰਾ ਕੁਛ ਹੈ, ਟਰਾਂਸਪੋਰਟੇਸ਼ਨ ਵੀ ਈਜ਼ੀ ਹੈ, ਸਾਰਾ ਕੁਛ ਹੈ, ਪਰ ਕਿਉਂਕਿ ਉਹ ਪੰਜਾਬ ਹੈ, ਉੱਥੇ ਕੋਈ ਟਿਕਣਾ ਨਹੀਂ ਚਾਹੁੰਦਾ। ਸੋ ਇਹ ਜਿਹੜਾ ਤੁਸੀਂ ਕਹਿਣਾ ਨਾ ਕਿ ਇੱਕ ਵਖਰੇਵਾਂ, ਇੱਕ ਵਿਤਕਰਾ, ਇਹ ਇੱਧਰਲੇ ਪਾਸੇ ਵੀ ਹੈਗਾ। ਔਰ ਅਸੀਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਮਹਾਰਾਸ਼ਟਰ ਦੇ ਵਿੱਚ ਨਾ ਮਰਾਠੇ ਆ, ਤੇ ਉਹਨਾਂ ਨੇ ਨਾ ਬਹੁਤ ਵਾਰ ਵੋਟਾਂ ਦੀ ਖਾਤਰ ਉਹਨਾਂ ਨੇ ਯੂਪੀ ਬਿਹਾਰ ਵਾਲੇ ਬੰਦਿਆਂ ਨੂੰ ਕੁੱਟਿਆ। ਅੱਛਾ, ਹਾਂ, ਵੀ ਤੁਸੀਂ ਹਿੰਦੀ ਬੋਲਦੇ ਆ ਤੇ ਤੁਸੀਂ ਇੱਥੇ ਕਾਰੋਬਾਰ ਨਹੀਂ ਕਰ ਸਕਦੇ। ਵਿਚਾਰੇ ਜਿਹੜੇ ਗੋਲ ਗੱਪਿਆਂ ਦੀ ਰੇਹੜੀ ਲਾਉਂਦੇ ਜੋ, ਉਹਨਾਂ ਨੂੰ ਕੁੱਟ ਦਿੰਦੇ ਆ। ਜਦੋਂ ਇਲੈਕਸ਼ਨ ਆਉਂਦਾ ਉਹਨਾਂ ਨੇ ਕੁੱਟਣੇ ਹੀ ਕੁੱਟਣੇ, ਵੀ ਇੱਕ ਉਹ ਆਪਦਾ ਦਬਕਾ ਮਾਰੇ ਕਿ ਜੇ ਇੱਥੇ ਰਹਿਣਾ ਤਾਂ ਮਰਾਠੀ ਬੋਲੋ, ਜੇ ਇੱਥੇ ਰਹਿਣਾ। ਤੁਹਾਨੂੰ ਪੰਜਾਬ ਦੇ ਵਿੱਚ ਕਦੇ ਐਸੀ ਮਿਸਾਲ ਨਹੀਂ ਮਿਲੂਗੀ, ਕਦੇ ਕਿਸੇ ਬੰਦੇ ਨੇ ਕਿਸੇ ਨੂੰ ਨਹੀਂ ਕਿਹਾ ਕਿ ਬਾਈ ਜੇ ਇੱਥੇ ਰਹਿਣਾ ਤਾਂ ਪੰਜਾਬੀ ਹੀ ਬੋਲਣੀ ਪਊ ਜਾਂ ਕਰਨਾ ਪਊ, ਨਹੀਂ ਅਸੀਂ ਤੈਨੂੰ ਕੁੱਟਾਂਗੇ। ਬਸ ਇਹ ਸਾਡੀ ਮਿੱਟੀ 'ਚ ਇੰਨੀ ਨਫ਼ਰਤ ਹੈ, ਦਰਿਆ ਦਿਲੀ ਕਹਿ ਲਓ, ਇਹ ਨਫ਼ਰਤ ਸਾਡੇ 'ਚ ਨਹੀਂ ਆ ਸਕੀ। ਖੁਦ ਆਪਣੇ ਬੰਦੇ, ਹਾਂਜੀ ਆਪਣੇ ਬੰਦੇ ਯੂਪੀ ਬਿਹਾਰ ਤੋਂ ਜੇ ਕੋਈ ਆਉਂਦਾ ਮਜ਼ਦੂਰ ਭਰਾ,
ਤੇ ਉਹਦੇ ਨਾਲ ਕੰਮ ਦਿੰਦੇ ਆਪ ਆ ਹਿੰਦੀ ਬੋਲਣ ਲੱਗ ਪੈਂਦੇ ਆ। ਐਗਜ਼ੈਕਟਲੀ ਉਹਦੀ ਬੋਲੀ 'ਚ ਉਹਦੇ ਨਾਲ ਬੋਲਣ ਦੀ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਹਾਂਜੀ। ਕਰਨੇ ਆ, ਕੰਮ ਦਿੰਦੇ ਆ, ਉਹਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰਨੇ, ਪਰਦੇਸੀ ਏ ਹਾਂ, ਤੇ ਉੱਥੇ ਉਹ ਵੜਨ ਨਹੀਂ ਜਦ ਦਿੰਦੇ। ਕਿ ਇੱਥੇ ਆ ਪ੍ਰੋਗਰਾਮ ਨੂੰ ਸੁਣਦੇ ਹੋਣੇ ਸਾਡੇ ਭਰਾ ਜਿਨ੍ਹਾਂ ਨੇ ਟਰਾਂਸਪੋਰਟ ਦਾ ਕੰਮ ਕੀਤਾ ਪੰਜਾਬ ਦੇ ਵਿੱਚ ਰਹਿੰਦਿਆਂ। ਜਦੋਂ ਉੱਤਰ ਪ੍ਰਦੇਸ਼, ਬਿਹਾਰ ਜਾਂ ਦੂਜੇ ਜੰਗਲੀ ਇਲਾਕਿਆਂ ਦੇ ਵਿੱਚੋਂ ਪੰਜਾਬੀ ਲੰਘਦੇ ਸੀ ਟਰੱਕ, ਉਹਨਾਂ ਨੂੰ ਲੁੱਟ ਲਿਆ ਜਾਂਦਾ ਓ ਸੀ। ਮਾਈ ਗॉड! ਹਾਂਜੀ, ਇਹ ਉਹਨਾਂ ਤਾਂ ਦੇ ਬਲੋਚਿਸਤਾਨ ਹੀ ਉੱਥੋਂ ਦਾ। ਹਾਂਜੀ, ਸੂਏ ਮਾਰ-ਮਾਰ ਕੇ ਕੋਈ ਸਮਾਂ ਸੀਗਾ, ਉਹਨਾਂ ਦੇ ਟਾਇਰ ਪੈਂਚਰ ਕਰ ਦਿੱਤੇ ਜਾਂਦੇ ਸੀ। ਸਿੱਖ ਹੋਣ ਕਰਕੇ, ਸਿਰ ਤੇ ਦਸਤਾਰ ਹੋਣ ਕਰਕੇ ਕਈ ਵਾਰੀ ਹੋਟਲਾਂ, ਢਾਬਿਆਂ ਤੇ ਉਹਨਾਂ ਨਾਲ ਵਧੀਕੀਆਂ ਵੀ ਹੁੰਦੀਆਂ ਓ ਸੀ। ਮਾਈ ਗॉड! ਪੈਸੇ ਵੀ ਖੋਹ ਲਏ ਜਾਂਦੇ ਸੀ। ਹੁਣ ਤਾਂ ਚਲੋ ਫਿਰ ਥੋੜਾ ਫਰਕ ਹੈ, ਪੈ ਗਿਆ ਹੁਣ ਥੋੜ੍ਹੀਆਂ ਫੋਰਸਿਸ ਵੀ ਹਾਵੀ ਹੋ ਗਈਆਂ, ਐਕਟਿਵ ਹੋਈਆਂ। ਐਕਟਿਵ ਹੋਈਆਂ ਨੇ। ਹਾਂਜੀ, ਪਰ ਇਹ ਸਾਰਾ ਕੁਝ ਹੰਢਾਇਆ ਪੰਜਾਬੀਆਂ ਨੇ। ਹਾਏ ਹਾਏ! ਆਪਾਂ ਮੱਲੀ ਸਾਹਿਬ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਜੀ, ਬ੍ਰੇਕ ਤੋਂ ਜ਼ਰੂਰ। ਪਾਰ ਆਪਾਂ ਗੱਲਬਾਤ ਕਰਾਂਗੇ ਸਾਈਦ ਅਨਵਰ, ਠੀਕ ਹੈ। ਇੱਕ ਖਿਡਾਰੀ ਨੇ, ਪਾਕਿਸਤਾਨ ਦੇ ਕ੍ਰਿਕਟਰ ਨੇ। ਸਈਦ ਤੇ ਅਨਵਰ ਜੀ। ਸਾਈਦ ਅਨਵਰ, ਹਾਂਜੀ, ਮਾਫ਼ ਕਰਨਾ। ਤੇ ਉਹਨਾਂ ਨੇ ਇੱਕ ਨੌਕਰੀ ਪੇਸ਼ਾ ਔਰਤਾਂ ਦੇ ਬਾਰੇ ਇੱਕ ਬੜਾ ਹੀ ਭੜਕਾਊ ਤੇ ਬੜਾ ਹੀ ਹੇਠਲੇ ਦਰਜੇ ਦਾ ਇੱਕ ਬਿਆਨ ਦਿੱਤਾ ਹੈ। ਉਹਦੇ ਤੇ ਕਰਾਂਗੇ ਆਪਾਂ ਚਰਚਾ। ਤੇ ਇਮਰਾਨ ਖਾਨ ਦੀ ਅਦਾਲਤੀ ਪੇਸ਼ੀ ਹੋਈ ਹੈ ਵੀਡੀਓਗ੍ਰਾਫੀ ਦੇ ਜੀ, ਰਾਹੀਂ, ਬਿਲਕੁਲ। ਉਹਦੇ ਤੇ ਵੀ ਆਪਾਂ ਚਰਚਾ ਕਰਦੇ ਹਾਂ। ਜੁੜੇ ਰਹੋ ਜ਼ਰੂਰ। ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੀ, ਜ਼ਰੂਰ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਮਸੂਦ ਮਲੀ ਸਾਹਿਬ। ਮਲੀ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬੜੀ ਬੜੀ ਮਿਹਰਬਾਨੀ ਪ੍ਰਵੀਨ ਸ਼ਰਮਾ ਜੀ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਆਪ ਜੀ ਦਾ ਕਿ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਅੱਛਾ, ਇੱਕ ਥਾਟ ਹੈ, ਵੈਸੇ ਵੀ ਆਪਾਂ ਵੀ ਉਹਦੇ ਨਾਲ ਐਗਰੀ ਹਾਂ, ਸਹਿਮਤ ਹੈ ਕਿ ਬੰਦਾ ਜਦੋਂ ਖਿਡਾਰੀ ਹੈ ਜੀ, ਉਹ ਤਰ੍ਹਾਂ ਤਰ੍ਹਾਂ ਦੀਆਂ ਸੱਭਿਅਤਾਵਾਂ ਦੇ ਵਿੱਚ ਖੇਡਦਾ ਹੈ, ਤਰ੍ਹਾਂ ਤਰ੍ਹਾਂ ਦਾ ਪਾਣੀ ਪੀਂਦਾ, ਤਰ੍ਹਾਂ ਤਰ੍ਹਾਂ ਦੀ ਧਰਤੀ ਤੇ ਜਾਂਦਾ ਹੈ। ਸਿੱਟਾ ਇਹ ਨਿਕਲਦਾ ਕਿ ਦੁਨੀਆ ਭਰ ਦੇ ਵਿੱਚ ਉਹ ਤਜਰਬੇ ਕੌੜੇ ਮਿੱਠੇ ਇਕੱਠੇ ਕਰਦਾ ਤੇ ਉਹਦੇ ਬਾਰੇ ਇਹ ਸਮਝਿਆ ਜਾਂਦਾ, ਇਹ ਸੋਚਿਆ ਜਾਂਦਾ, ਇਹ ਮਿੱਥ ਬਣ ਜਾਂਦੀ ਕਿ ਉਹ ਇੱਕ ਰੋਸ਼ਨ ਦਿਮਾਗ ਨਾਗਰਿਕ ਬਣਦਾ ਹੈ। ਬਿਲਕੁਲ ਏਦਾਂ ਦੁਨੀਆ ਵੇਖੀ, ਜਗ ਜਹਾਨ ਵੇਖਿਆ ਉਹਨੇ, ਜਿੱਤਾਂ ਹਾਰਾਂ ਝੱਲੀਆਂ ਹੁੰਦੀਆਂ ਬੰਦੇ ਨੇ, ਹਨਾ। ਤਰ੍ਹਾਂ ਤਰ੍ਹਾਂ ਦੇ ਮੌਸਮ ਹੰਢਾਏ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਤਜਰਬੇ ਕੌੜੇ ਮਿੱਠੇ ਇਕੱਠੇ ਕੀਤੇ ਹੁੰਦੇ ਆ, ਕਿਤੇ ਤਾੜੀਆਂ ਵੱਜਦੀਆਂ, ਕਿਤੇ ਬੋਤਲਾਂ ਵੀ ਵੱਜਦੀਆਂ। ਸੋ ਉਹ ਮੰਨਿਆ ਜਾਂਦਾ ਕਿ ਉਹ ਬੜਾ ਰੋਸ਼ਨ ਦਿਮਾਗੀ ਇਨਸਾਨ ਹੋਊਗਾ, ਬਹੁਤ ਸਮਝਦਾਰ ਇਨਸਾਨ ਹੋਊਗਾ। ਪਰ ਸਈਦ ਅਨਵਰ ਸਾਹਿਬ ਤਾਂ ਕਿਸੇ ਹੋਰ ਹੀ ਪਾਸੇ ਤੁਰੇ ਖੜੇ ਆ। ਇਹ ਤਾਂ ਕਹਿੰਦੇ ਕਿ ਜਿਹੜੀਆਂ ਬੀਬੀਆਂ ਨੌਕਰੀ ਕਰਦੀਆਂ ਤੇ ਉਸ ਤੋਂ ਬਾਅਦ ਤਲਾਕਾਂ ਦੇ ਵਿੱਚ 30% ਦਾ ਵਾਧਾ ਹੋ ਗਿਆ ਤੇ ਬੜੀ ਚਰਚਾ ਇਸ ਦੀ, ਮੁਖਾਲਫਤ ਬਹੁਤ ਹੋ ਰਹੀ ਹੈ ਤੇ ਧਾਰਮਿਕ ਪੁੱਠ ਚਾੜ ਦਿੱਤੀ ਇਹਨਾਂ ਨੇ ਤਾਂ ਆਪਦੇ ਬਿਆਨ ਨੂੰ। ਟੌਪ ਟ੍ਰੈਂਡ ਮੇਰਾ ਖਿਆਲ ਹੈ ਕਿ ਇੱਕ ਮਾਫੀ ਚਾਹਾਂਗਾ ਲਫ਼ਜ਼ ਵਰਤਣ ਲੱਗਿਆ, ਫੈਮਿਨਿਸਟ ਹਲਕੇ ਨੇ ਜਿਹੜੇ ਉਹਨਾਂ ਵੱਲੋਂ ਇਹ ਚੁੱਕਿਆ ਜਾ ਰਿਹਾ ਬਿਆਨ ਉਹਨਾਂ ਨੇ ਦਿੱਤਾ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਫੇਰੇ ਤੋਂ ਵਾਪਸ ਆ ਕੇ। ਠੀਕ ਹੈ ਜੀ। ਜ਼ਾਹਿਰ ਹੈ ਕਿ ਜਿਹੜੇ ਦੌਰ 'ਚ ਇਹ ਕ੍ਰਿਕਟ ਖੇਡਦੇ ਸਨ, ਸਈਦ ਅਨਵਰ ਜੀ ਇਹ ਉਹੀ ਕ੍ਰਿਕਟਰ ਹੈ ਜਿਹੜੇ ਪਹਿਲਾ ਪਾਕਿਸਤਾਨੀ ਬੱਲੇਬਾਜ਼ ਸੀਗਾ ਜਿਹਨੇ ਭਾਰਤ ਦੇ ਖਿਲਾਫ 190 ਤੋਂ ਵੱਧ ਦੌੜਾਂ ਇੱਕੋ ਇਨਿੰਗਸ 'ਚ ਬਣਾਈਆਂ। ਠੀਕ ਹੈ ਜੀ। ਇਹ 90s ਦੇ ਕਹਿ ਲਓ ਦਹਾਕੇ ਦੀ ਗੱਲ ਆ। ਸਈਦ ਅਨਵਰ ਉਹ ਸੀਗਾ ਪਹਿਲਾ ਪਾਕਿਸਤਾਨੀ ਬੱਲੇਬਾਜ਼ ਸੀਗਾ ਜਿਹਨੇ ਇੱਕ ਇਨਿੰਗਸ ਦੇ ਵਿੱਚ ਇੰਨੀਆਂ ਦੌੜਾਂ ਬਣਾਈਆਂ। ਠੀਕ ਹੈ, ਇਹ ਰਿਕਾਰਡ ਸਨ। ਉਸ ਤੋਂ ਬਾਅਦ ਧਾਰਮਿਕ ਪਾਸੇ ਨੂੰ ਤੁਰ ਪਏ ਉਹ। ਠੀਕ ਹੈ, ਕੈਰੀਅਰ ਛੱਡ ਦਿੱਤਾ, ਸਭ ਕੁਝ ਉਹ ਇੱਕ ਕਹਿ ਲਵੋ ਕਿ ਧਰਮ ਦੇ ਨਾਲ ਬਹੁਤੇ ਜੁੜ ਗਏ। ਜਿੱਦਾਂ ਮੈਨੂੰ ਇੰਜ਼ਮਾਮੁਲ ਹੱਕ ਵੀ ਏਦਾਂ ਹੋ ਗਏ, ਸਈਦ ਅਨਵਰ ਵੀ ਏਦਾਂ ਹੋ ਗਏ, ਯੂਸਫ ਮੁਹੰਮਦ ਯੂਸਫ ਜਿਹੜੇ ਪਹਿਲਾਂ ਕ੍ਰਿਸਚੀਅਨ ਸਨ, ਯੂਸਫ ਯੋਹੰਨਾ, ਉਹ ਕਨਵਰਟ ਹੋਏ ਇਸਲਾਮ 'ਚ, ਫਿਰ ਉਸ ਤੋਂ ਬਾਅਦ ਉਹ ਵੀ ਬੇਸ਼ੁਮਾਰ ਮਿਸਾਲਾਂ ਨੇ, ਸ਼ਾਹਦ ਆਫਰੀਦੀ ਵੀ ਇਸੇ ਤਰ੍ਹਾਂ। ਤੇ ਇਹ ਰੱਬ ਤੁਹਾਡਾ ਭਲਾ ਕਰੇ, ਇਹ ਇੱਕ ਫਿਰ ਪੂਰਾ ਧੜਾ ਬਣ ਗਿਆ। ਮੁਸ਼ਤਾਕ ਅਹਿਮਦ ਇਸੇ ਤਰ੍ਹਾਂ। ਹੁਣ ਉਹ ਸ਼ੁਐਬ ਅਖਤਰ ਦਾ ਕੈਰੀਅਰ ਕਿਉਂ ਤਬਾਹ ਹੋਇਆ? ਉਹ ਕਹਿੰਦਾ ਸੀਗਾ ਪੜ੍ਹੋ ਨਮਾਜ਼ ਤੁਸੀਂ ਗਰਾਊਂਡ 'ਚ ਪੜ੍ਹਨੀ ਹੈ, ਮੈਂ ਤੇ ਨਿੱਕਰ ਪਾ ਕੇ ਦੌੜ ਲਾਣੀ। ਇਹ ਕਹਿੰਦੇ ਤੂੰ ਨਿੱਕਰ ਪਾ ਕੇ ਸਾਡੇ ਸਾਹਮਣੇ ਕੋਈ ਲੰਘਣਾ, ਉਹ ਕਟਰਪੁਣਾ ਨਾ ਜਿਹਨੂੰ ਬਹਾਨਾ ਬਣਾਉਣਾ ਤੁਸੀਂ। ਹੁਣ ਸਈਦ ਅਨਵਰ ਨੇ ਅਸਲ ਦੇ ਵਿੱਚ ਗੱਲ ਇਹ ਕੀਤੀ ਹੈ ਕਿ ਪਾਕਿਸਤਾਨੀ ਮਰਦ ਨੇ ਨਾ ਜਿਹੜੇ, ਉਹ ਨਿਕੰਮੇ ਨੇ। ਠੀਕ ਹੈ, ਉਹ ਘਰ ਦੀਆਂ ਲੋੜਾਂ ਥੋੜ੍ਹਾ ਪੂਰੀਆਂ ਨਹੀਂ ਕਰਦੇ, ਉਹ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ, ਜਿਹਦੇ ਕਾਰਨ ਜ਼ਨਾਨੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਬਾਹਰ ਨਿਕਲਣਾ ਪੈਂਦਾ, ਆਪਣੀ ਪਸਲੀ ਆਪਣੀ ਮਿਹਨਤ ਮੁਤਾਬਕ ਕੰਮ ਕਰਨਾ ਪੈਂਦਾ ਹੈ। ਠੀਕ ਹੈ, ਉਸ ਕੰਮ ਕਰਨ ਦੇ ਨਾਲ ਸਾਡੇ ਮੁਆਸ਼ਰੇ ਦੇ ਮਰਦ ਨੇ ਜਿਹੜੇ ਉਹ ਹੱਡ ਹਰਾਮ ਹੁੰਦੇ ਜਾ ਰਹੇ। ਅੱਛਾ। ਔਰ ਸਾਡੇ ਸਮਾਜ ਦੇ ਅੰਦਰ ਔਰਤ ਜਦੋਂ ਜਦੋਂ ਇੰਡੀਪੈਂਡੈਂਟ ਹੋ ਰਹੀ ਹੈ, ਜਦੋਂ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਕਮਾਈ ਹੈ ਜਿਹੜੀ ਇਹਦੇ ਮਗਰ, ਇਹ ਮੇਰੇ ਨਾਲ ਇੰਨਾ ਕੁਝ ਕਰ ਰਿਹਾ, ਇਹਨਾਂ ਤੇ ਮੈਂ ਵੀ ਕਮਾ ਸਕਦੀ ਹਾਂ, ਉਦੋਂ ਤੋਂ ਛੁਟਕਾਰਾ ਲੈਣਾ ਸ਼ੁਰੂ ਹੋਈਆਂ। ਅੱਛਾ, ਗੱਲ ਠੀਕ ਹੈ ਲੇਕਿਨ ਬੜੀ ਖਤਰਨਾਕ ਹੈ ਔਰ ਬਹੁਤ ਡੂੰਗੀ ਹੈ। ਸ਼ਰਮਾ ਜੀ ਠੀਕ ਹੈ, ਅਮਰੀਕਾ ਅਸੀਂ ਆ ਗਏ, ਸਭ ਕੁਝ ਦੇਖਣ ਦੇ, ਸਾਡੀਆਂ ਜੜ੍ਹਾਂ ਨੇ ਜਿਹੜੀਆਂ, ਉਹ ਉਹਨਾਂ ਨੇ ਕੁਛ ਸਾਡੇ ਖਿੱਤੇ ਦੇ ਵਿੱਚ ਰਹਿ ਕੇ ਸਾਡੇ ਮਾਪਿਆਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਨੇ ਤਰਬੀਅਤ ਸਾਡੀ ਕੀਤੀ ਨਾ, ਜਿਹੜੀ ਅਸੀਂ ਇੱਥੇ ਵੇਖਦੇ ਹਾਂ ਕਿ ਬਹੁਤ ਸਾਰੇ ਬਾਕੀ ਨੇ ਜਿਹੜੇ ਲੋਕ, ਉਹਨਾਂ ਦੇ ਬੱਚਿਆਂ 'ਚ ਨਹੀਂ ਹੈ। ਸੋ ਸੰਸਕਾਰ ਸਾਡਾ ਜ਼ੇਵਰ ਨੇ ਪੰਜਾਬੀ ਬੱਚਿਆਂ ਦਾ। ਇਸੇ ਤਰ੍ਹਾਂ ਸਾਡੇ ਉੱਥੇ ਜਿਹੜਾ ਮਰਦ ਕੰਮ ਨਹੀਂ ਕਰਦਾ, ਘਰ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ, ਜ਼ਰੂਰਤਾਂ ਪੂਰੀਆਂ ਨਹੀਂ ਕਰਦਾ, ਬਾਲ ਬੱਚੇ ਨੂੰ ਢੰਗ ਨਾਲ ਪੜ੍ਹਾ ਨਹੀਂ ਸਕਦਾ, ਉਹਨੂੰ ਕੋਈ ਚੰਗਾ ਮਰਦ ਨਹੀਂ ਸਮਝਿਆ ਜਾਂਦਾ। ਹਾਂਜੀ ਹਾਂਜੀ, ਬਿਲਕੁਲ ਚੰਗਾ ਮਰਦ ਸ਼ੁਮਾਰ ਨਹੀਂ ਕੀਤਾ ਜਾਂਦਾ। ਕਈ ਵਾਰਾਂ ਦੇ ਉਹਦੇ ਲਈ ਬਗੈਰਤੀ ਤੱਕ ਦੇ ਤਾਨੇ ਨੇ ਜਿਹੜੇ ਉਹਨੂੰ ਦਿੱਤੇ ਜਾਂਦੇ। ਪਰ ਜਿਹੜਾ ਮਰਦ ਇਹ ਸਭ ਕੁਝ ਕਰਦਾ ਆ, ਉਹਦੇ ਵਾਸਤੇ ਤੇ ਏਦਾਂ ਨਹੀਂ ਹੋਣਾ ਚਾਹੀਦਾ। ਹੁਣ ਗੱਲ ਉਹਦੀ ਇਹ ਹੈ ਕਿ ਜਦੋਂ ਮਰਦ ਇਹ ਕਰਦਾ ਸੀ, ਮਰਦ ਵੀ ਇੱਕ ਪ੍ਰੈਸ਼ਰ ਦਾ ਸ਼ਿਕਾਰ ਹੁੰਦਾ ਸੀਗਾ। ਸੋ ਉਸ ਪ੍ਰੈਸ਼ਰ ਨੂੰ ਘਰ ਦੀਆਂ ਬੀਬੀਆਂ ਅੰਡਰਸਟੈਂਡ ਕਰਦੀਆਂ ਸੀ, ਉਹ ਮੰਦਾ ਚੰਗਾ ਕਰ ਦਿੰਦਾ ਸੀਗਾ ਤੇ ਉਹ ਇਹ ਧਿਆਨ ਰੱਖਦੀਆਂ ਸੀ ਕਿਹਦੇ ਲਈ ਕਰਨ ਡਿਆ, ਸਾਡੇ ਲਈ ਕਰ ਰਿਹਾ ਨਾ। ਮਤਲਬ ਨਾ ਇਹ ਕਿਤੇ ਬਾਹਰ ਜੂਆ ਖੇਡਦਾ ਹੈ, ਨਾ ਇਹਨੇ ਕਿਤੇ ਹੋਰ ਮਾਫੀ ਦੇ ਨਾਲ ਕੋਲਾ ਜਿਹਾ ਲਫ਼ਜ਼ ਆ ਕਿ ਕਿਸੇ ਹੋਰ ਜ਼ਨਾਨੀ ਨੂੰ ਖਵਾਉਣ ਡਿਆ ਆ, ਨਾ ਕਿਤੇ ਮੰਦਾ ਚੰਗਾ ਕੁਛ ਜੂਏ ਦਾ ਜਾਂ ਕੋਈ ਕਿਸੇ ਬੁਰੀ ਲੱਤ 'ਚ ਨਹੀਂ ਹੈ, ਸਾਡੇ ਤੇ ਖਰਚ ਕਰਨ ਡਿਆ। ਇਹਦੇ ਜੋ ਕੁੱਲ ਵਸੀਲੇ ਨੇ ਸਾਡੇ ਤੇ ਲੱਗਣ ਡੇ, ਇਹਦੇ ਬਦਲੇ ਅਸੀਂ ਬਾਹਰ ਨਿਕਲੀਏ ਤੇ ਹਰ ਬੀਬੀ ਨੂੰ ਤਾਂ ਕੰਮ ਨਹੀਂ ਲੱਭ ਜਾਂਦਾ। 5 ਪਾਸ ਨੂੰ ਕਿਹੜੀ ਮਲਟੀਨੇਸ਼ਨਲ ਕੰਪਨੀ ਕੰਮ ਦੇਗੀ? ਉਹ ਭਾਂਡੇ ਧੋਣ ਵਾਲੀ ਕਮਿਊਨਿਟੀ ਇੱਕ ਵੱਖਰੀ ਹੈ, ਝਾੜੂ ਪੂੰਜਾ ਘਰ ਕਰਨ ਵਾਲੀਆਂ ਬੀਬੀਆਂ, ਉਹਨਾਂ ਨੂੰ ਅਸੀਂ ਨਹੀਂ ਇਹਦੇ 'ਚ ਸ਼ੁਮਾਰ ਕਰਦੇ। ਅਸੀਂ ਸ਼ੁਮਾਰ ਕਰਨ ਦੇ ਉਸ ਰਿਐਕਸ਼ਨ ਦੇ ਨਾਲ ਜੁੜੀਆਂ ਉਹਨਾਂ ਬੀਬੀਆਂ ਦਾ ਜਿਨ੍ਹਾਂ ਦੀ ਕਲਾਸ ਹੀ ਕੁਛ ਹੋਰ ਆ। ਉਹਨਾਂ ਵੱਲੋਂ ਰਿਐਕਸ਼ਨ ਆਇਆ, ਉਹਨੇ ਆਖਿਆ ਕਿ ਜੀ ਬਰਦਾਸ਼ਤ ਹੈ ਜਿਹੜੀ ਉਹ ਘੱਟ ਹੋਣ ਡਈ ਹੈ। ਪਾਕਿਸਤਾਨੀ ਸਮਾਜ 'ਚ 30% ਤਲਾਕਾਂ ਵਧਣ ਦੀ ਵਜ੍ਹਾ ਜਿਹੜੀ ਉਹ ਬੀਬੀਆਂ ਦਾ ਇੰਡੀਪੈਂਡੈਂਟ ਹੋਣਾ ਆ,
ਕੰਪਰੋਮਾਈਜ਼ ਨਾ ਕਰਨਾ ਹੈ, ਮਰਦਾਂ ਦੇ ਬਰਾਬਰ ਖੁਦ ਨੂੰ ਰੱਖਣਾ ਹੈ। ਜਦ ਕਿ ਫਿਰ ਉਹਨਾਂ ਨੇ ਰੈਫਰੈਂਸ ਦਿੱਤੇ ਕੁਝ ਕੁਰਾਨ ਦੇ, ਮੈਂ ਵਕਾਲਤ ਨਹੀਂ ਸਈਦ ਅਨਵਰ ਦੇ ਬਿਆਨ ਦੀ ਕਰ ਰਿਹਾ, ਮੈਂ ਉਹਨਾਂ ਦਾ ਸਿਰਫ ਉਹ ਜਿਹੜਾ ਪੁਆਇੰਟ ਆਫ ਵਿਊ ਉਹ ਦੱਸ ਰਿਹਾ। ਉਹਨਾਂ ਨੇ ਆਖਿਆ ਕਿ ਜੀ ਧਰਮ ਤੇ ਇਹ ਕਹਿੰਦਾ ਹੈ ਕਿ ਔਰਤ ਆ ਜਿਹੜੀ ਉਹ ਚਾਦਰ ਚਾਰ ਦੀਵਾਰੀ ਦੇ ਅੰਦਰ ਰਵੇ। ਹੁਣ ਦੇਖੋ ਇਹਦਾ ਇਹ ਮਤਲਬ ਨਹੀਂ ਕਿ ਇਸਲਾਮ ਇਹ ਕਹਿੰਦਾ ਕਿ ਔਰਤ ਨੂੰ ਕੈਦ ਕਰ ਛੱਡੋ। ਬਈ ਇਸਲਾਮ ਤੇ ਤੁਸੀਂ ਆਖਰੀ ਜਿਹੜੇ ਪ੍ਰੋਫਿਟ ਨੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਹਿਬ, ਉਹ ਵੇਖੋ ਕਿ ਉਹਨਾਂ ਦਾ ਪਹਿਲਾ ਵਿਆਹ ਉਸ ਬੀਬੀ ਦੇ ਨਾਲ ਹੋਇਆ ਜਿਹੜੀ ਕੱਪੜੇ ਦਾ ਵਪਾਰ ਕਰਦੀ ਸੀ, ਔਰ ਉਹਨੇ ਅੱਗੇ ਮੁਹੰਮਦ ਸਾਹਿਬ ਨੂੰ ਆਪਣਾ ਕੰਮ ਕਰਨ ਵਾਲਾ ਕਾਮਾ ਰੱਖਿਆ। ਠੀਕ ਹੈ ਜੀ। ਉਹਨਾਂ ਨੇ ਜਾ ਕੇ ਕੱਪੜਾ ਜਿਹੜਾ ਅਰਬ ਦੇ ਬਾਕੀ ਥਾਵਾਂ ਤੇ ਵੇਚਿਆ, ਔਰ ਉਹ ਪ੍ਰੋਫਿਟ ਲਿਆ ਕੇ ਵਾਪਸ ਕੀਤਾ ਜਿਹੜਾ ਇਸ ਤੋਂ ਪਹਿਲਾਂ ਕਿਸੇ ਮਰਦ ਨੇ ਨਹੀਂ ਸੀ ਕੀਤਾ। ਉਸ ਬੀਬੀ ਨੇ ਕਿਹਾ ਕਿ ਹਾਂ ਵੀ ਤੂੰ ਮੇਰੇ ਨਾਲ ਵਿਆਹ ਕਰੇਂਗਾ, ਉਹਨਾਂ ਵਿਆਹ ਕਰ ਲਿਆ। ਧਰਮ ਦੀਆਂ ਫਿਰ ਮਿਸਾਲਾਂ ਨੂੰ ਉਸੇ ਤਰ੍ਹਾਂ ਕੋਟ ਕਰੋ ਨਾ ਜਿੱਦਾਂ ਰੀਤ ਰਿਵਾਇਤ ਹੈ। ਇੱਥੇ ਕਿੱਥੇ ਔਰਤ ਦੇ ਕੰਮ ਕਰਨ ਤੇ ਪਾਬੰਦੀ ਲੱਗੀ ਬਈ। ਆਪ ਉਹਨਾਂ ਦੀਆਂ ਧੀਆਂ ਨੇ ਜਿਹੜੀਆਂ ਬਹੁਤ ਲਾਡਲੀਆਂ ਸਨ ਮੁਹੰਮਦ ਸਾਹਿਬ ਦੀਆਂ, ਉਹਨਾਂ ਨੇ ਆਖਿਆ ਕਿ ਉਹ ਫਲਾਂ ਉਹਨਾਂ ਦੀ ਜਿਹੜੀ ਧੀ ਇਹ ਚੱਕੀ ਪੀ ਪੀ ਕੇ ਉਹਦੇ ਹੱਥਾਂ ਦੇ ਵਿੱਚ ਉਹ ਛਾਲੇ ਪੈ ਗਏ ਨੇ। ਉਹਨਾਂ ਨੇ ਅੱਗੋਂ ਕਿਹਾ ਹੈ ਕਿ ਉਹਨੂੰ ਦੱਸੋ ਕਿ ਮੇਰੀ ਧੀ ਹੋਣਾ ਕੋਈ ਸੌਖੀ ਗੱਲ ਨਹੀਂ ਹੈ, ਵਡਿਆਈ ਵਾਲਾ ਕੰਮ ਤੇ ਆ ਤੇ ਕੁਛ ਵੀ ਨਹੀਂ, ਇਹ ਰੱਬ ਦੇ ਨਾਲ ਰਾਜ਼ੀ ਹੋਣ ਡਿਆ ਹੈ। ਹੁਣ ਇਹਨਾਂ ਸ਼ੈਵਾਂ ਨੂੰ ਅਗਰ ਵੇਖੀਏ ਤੇ ਚਾਦਰ ਚਾਰ ਦੀਵਾਰੀ ਦਾ ਮਤਲਬ ਇਹ ਹੈ ਕਿ ਔਰਤ ਘਰ ਦੇ ਵਿੱਚ ਭੁੱਖੀ ਨਾ ਬਹਿ, ਉਹਦਾ ਖਾਣ ਪੀਣ ਪੂਰਾ ਕਰਨਾ ਉਸ ਮਰਦ ਦੀ, ਉਹਦੇ ਘਰ ਵਾਲੇ ਦੀ, ਉਹਦੇ ਹਸਬੈਂਡ ਦੀ ਜ਼ਿੰਮੇਵਾਰੀ ਹੈ। ਠੀਕ ਹੈ। ਉਹਦਾ ਨਾਂ ਨਕਫਾ, ਉਹਦਾ ਬਣਾਓ ਸੰਘਾਰ, ਉਹਦਾ ਲੀੜਾ ਕੱਪੜਾ, ਉਹਦੇ ਘਰ ਦੇ ਵਿੱਚ ਲੋੜਾਂ ਥੋੜਾਂ ਬਾਕੀ ਸਾਰੀਆਂ ਜਿਹੜੀਆਂ ਉਹ ਪੂਰੀਆਂ ਕਰਨਾ ਉਹਦੀ ਜ਼ਿੰਮੇਵਾਰੀ ਹੈ। ਬਦਲੇ ਦੇ ਵਿੱਚ ਉਹਦੇ ਆਏ ਗਏ ਦਾ ਖਾਣ ਪੀਣ ਹਰ ਸਹੂਲਤ ਹੈ ਜਿਹੜੀ ਉਹ ਉਹਦੀ ਜ਼ਿੰਮੇਵਾਰੀ ਹੈ। ਯਾਨੀ ਦੋਹਾਂ ਨੂੰ ਮੈਨੇਜਰ ਦਾ ਮਰਤਬਾ ਦਿੱਤਾ ਗਿਆ। ਇੱਕ ਹੋਮ ਮਿਨਿਸਟਰ ਆ ਤੇ ਇੱਕ ਬਾਹਰ ਆ, ਜਿਹਨੇ ਬਾਹਰੋਂ ਵਸੀਲੇ ਇਕੱਠੇ ਕਰਕੇ ਲਿਆਉਣੇ ਆ, ਜਿਹਨੂੰ ਵਸੀਲੇ ਦੇਣੇ ਉਹਨਾਂ ਵਸੀਲਿਆਂ ਦਾ ਠੀਕ ਵਰਤੋਂ ਕਰਨਾ, ਇਹਨੂੰ ਹੀ ਸਿਆਣਪ ਕਹਿੰਦੇ ਨੇ ਨਾ, ਇਹਨੂੰ ਵਡਿਆਈ ਕਹਿੰਦੇ ਨੇ, ਇਹਨੂੰ ਹੀ ਚੱਜ ਕਹਿੰਦੇ ਨੇ। ਸੋ ਹੁਣ ਗੱਲਾਂ ਉਥੋਂ ਜ਼ਰਾ ਅੱਗੇ ਨਿਕਲ ਗਈਆਂ ਜੀ। ਜਦੋਂ ਕਿਹਾ ਜਾਂਦਾ ਹੈ ਕਿ ਜੀ ਅਸੀਂ ਕਿਸੇ ਤੋਂ ਘੱਟ ਆ, ਅਸੀਂ ਬਰਾਬਰ ਆ, ਦਿਸ ਐਂਡ ਦੈਟ ਸਭ ਕੁਝ। ਦੂਸਰੇ ਪਾਸੇ ਲੇਡੀਜ਼ ਫਸਟ ਵਾਲਾ ਨਾਰਾ ਜਿਹੜਾ ਉਹ ਵੀ ਲਾਇਆ ਜਾਂਦਾ। ਬਰਾਬਰੀ ਦੇ ਵਿੱਚ ਏਦਾਂ ਨਹੀਂ ਹੁੰਦਾ। ਇਹ ਨਾਰਾ ਜਿਹੜਾ ਇਹ ਅਦਬ ਇਹਤਰਾਮ ਦੇ ਨਾਲ ਜੁੜਿਆ। ਅਦਬ ਇਹਤਰਾਮ ਕਿਤੇ ਚਾਦਰ ਚਾਰ ਦੀਵਾਰੀ ਦੇ ਵਿੱਚ ਆ, ਸੋ ਉਹ ਕੈਦ ਨਹੀਂ ਕੀ ਹੈ। ਹਾਂ, ਜਦੋਂ ਤੁਸੀਂ ਇਹ ਤੈਅ ਕਰ ਲਵੋ, ਦੇਖੋ ਦੋ ਕੰਡੀਸ਼ਨਾਂ ਅੱਜ ਵੀ ਵੇਖਣੀਆਂ ਪੈਂਦੀਆਂ। ਜਿਹੜੀ ਘਰ ਦੀ ਬੀਬੀ ਕੰਮਕਾਰ ਕਰ ਸਕਦੀ ਨਾ, ਤੁਸੀਂ ਉਹਦੇ ਤੋਂ ਇਹ ਉਮੀਦ ਨਾ ਰੱਖੋ ਕਿ ਹੁਣ ਆ ਕੇ ਸ਼ਾਮ ਨੂੰ ਕੱਪੜੇ ਧੋਏਗੀ, ਫੁੱਲੇਗੀ, ਇਸਤਰੀ ਕਰੇਗੀ, ਦੇਗੀ, ਰੋਟੀ ਪਕਾ ਕੇ ਦੇਗੀ। ਫਿਰ ਉਹਦੀ ਅਸਾਈਨਮੈਂਟ ਦੀ ਨੇਚਰ ਚੇਂਜ ਕਰ ਛੱਡੀ ਤੁਸੀਂ, ਤੇ ਜਿਹਦੀ ਨੇਚਰ ਚੇਂਜ ਨਹੀਂ ਹੈ ਉਹਦੇ ਤੇ ਜੋ ਲਾਗੂ ਹੁੰਦਾ ਆ ਉਹ ਬਿਲਕੁਲ ਪ੍ਰੋਬਲਮ ਇਹ ਬਣੀ। ਉਹਨਾਂ ਨੇ ਆਖਿਆ ਕਿ ਇਸ ਆਜ਼ਾਦੀ ਦਾ ਨੁਕਸਾਨ ਹੋਇਆ ਆ। ਰੈਫਰੈਂਸ ਨਾਲ ਦਿੱਤਾ ਉਹਨਾਂ ਨੇ ਆਸਟ੍ਰੇਲੀਆ ਦੇ ਇੱਕ ਮੇਅਰ ਦਾ, ਨਿਊਜ਼ੀਲੈਂਡ ਦੇ ਕੁਝ ਕ੍ਰਿਕਟਰਸ ਦਾ। ਉਸ ਮੇਅਰ ਨੇ ਬਤੌਰ ਖਾਸ ਸਈਦ ਅਨਵਰ ਹੋਣੇ ਨੇ ਜਿਹੜੇ ਉਹਨਾਂ ਨਾਲ ਮੁਲਾਕਾਤ ਹੈ ਜਿਹੜੀ ਉਹ ਫਿਰ ਸਾਰੇ ਸ਼ੇਅਰ ਹੋਏ ਨਾ, ਉਹ ਸੋਸ਼ਲ ਮੀਡੀਆ ਕਲਿੱਪਸ ਔਰ ਇਨਵੀਟੇਸ਼ਨਸ ਔਰ ਬਾਕੀ ਸਾਰੀਆਂ ਚੀਜ਼ਾਂ, ਜਿਹਦੇ ਚ ਉਹਨੇ ਆਖਿਆ ਕਿ ਜੀ ਮੈਂ ਤੁਹਾਡੇ ਨਾਲ ਮਿਲਣਾ ਚਾਹਨਾ, ਮੁਲਾਕਾਤ ਕਰਨਾ ਚਾਹੁੰਦਾ ਆ। ਉਸ ਮੁਲਾਕਾਤ ਦੇ ਵਿੱਚ ਉਸ ਮੇਅਰ ਨੇ ਫਿਰ ਆਖਿਆ ਕਿ ਯਾਰ ਸਾਡੇ ਸਮਾਜ ਦੇ ਵਿੱਚ ਬੜਾ ਵਿਗਾੜ ਆ ਗਿਆ। ਕੀ ਸਮਝਦੇ ਜੀ? ਅਸੀਂ ਆਪਣੀਆਂ ਇੱਥੇ ਤੁਹਾਡੇ ਸਪੈਸ਼ਲੀ ਜਿਹੜੀ ਕਮਿਊਨਿਟੀ ਹੁੰਦੀ ਹੈ ਉੱਥੇ ਬੀਬੀਆਂ ਕੰਮ ਦੇ ਵਿੱਚ ਜਦੋਂ ਆਉਂਦੀਆਂ ਅਸੀਂ ਬੜੇ ਪਰੇਸ਼ਾਨ ਹਾਂ ਤੁਹਾਡੇ ਕੇਸਾਂ ਤੋਂ, ਕਿ ਤੁਹਾਡੇ ਪਾਕਿਸਤਾਨ ਤੋਂ ਭਾਰਤ ਤੋਂ ਮੀਆਂ ਬੀਵੀ ਆ ਗਏ ਇੱਥੇ ਇਕੱਠੇ ਹੋ ਗਏ, ਕੁਝ ਸਾਲਾਂ ਬਾਅਦ ਉਹਨਾਂ ਦੀ ਸੈਪਰੇਸ਼ਨ ਹੋ ਜਾਂਦੀ। ਇਹ ਕੰਮ ਬਹੁਤ ਵਧੀਆ ਪਿਆ ਆਸਟ੍ਰੇਲੀਆ 'ਚ। ਉਹਨੇ ਫਿਰ ਆਖਿਆ ਕਿ ਮੈਂ ਉਹਨੂੰ ਦੱਸਿਆ ਕਿ ਪਾਕਿਸਤਾਨ 'ਚ ਵੀ ਇਹ ਕੰਮ ਇਦਾਂ ਖਿਲ ਰਿਹਾ ਪਿਆ, ਤੁਹਾਡੇ ਕੋਲ ਤੇ ਫਿਰ ਸਾਰੇ ਆંકੜੇ ਆ ਜਾਂਦੇ ਨਾ, ਸਿਸਟਮ ਹੈ ਇਹਨਾਂ ਮੁਲਕਾਂ 'ਚ। ਉਹ ਆંકੜੇ ਦੱਸ ਦਿੰਦੇ ਨੇ ਕਿ ਜਿਹੜੀ ਇਹ ਵਬਾ ਖਿਲਰਨ ਡਈ, ਇਹ ਸਮਾਜ ਦੇ ਵਿੱਚ ਹੈ ਤੌਰ ਤਰੀਕੇ ਨੇ ਜਿਹੜੇ ਬਦਲਣ ਡੇ ਨੇ, ਇਹ ਖਰਾਬੀ ਆਉਣ ਡਈ ਹੈ, ਤੌਰ ਤਰੀਕਿਆਂ ਦੀ ਵਜ੍ਹਾ ਨਾਲ ਇਹ ਸੁਧਾਰ ਆਉਣ ਡਿਆ, ਸਾਰਾ ਉਹ ਡਾਟਾ ਹੈ। ਪਾਕਿਸਤਾਨ ਭਾਰਤ 'ਚ ਹੈ ਕੋਈ ਇਹੋ ਜਿਹੇ? ਹਾਂ, ਅਦਾਲਤਾਂ ਜਾ ਕੇ ਵੇਖ ਲਓ, ਉਹ ਤਲਾਕ ਦੀ ਲੂਟ ਸੇਲ ਲੱਗੀ ਹੈ, ਉਹ ਜਾ ਕੇ ਉੱਥੇ ਕਹਿਣਾ ਜੀ ਮੈਂ ਘਰ ਵਾਲੇ ਤੋਂ ਤਸੱਲੀ ਚਾਹੀਦੀ, ਬਾ ਉਹਨੇ ਕਹਿਣਾ ਠੀਕ ਹੈ ਦੇ ਦੋ ਖੁੱਲਾ। ਉਹ ਕੰਪਰੋਮਾਈਜ਼ ਵਾਲੇ ਮਾਮਲੇ ਨੇ ਜਿਹੜੇ ਉਹ ਨਹੀਂ ਗਏ ਹੈ। ਕੰਪਰੋਮਾਈਜ਼ ਉਹਨਾਂ ਨੇ ਬਿਆਨ ਆ ਕੇ ਪਾਕਿਸਤਾਨ 'ਚ ਦੇਤਾ, ਉਹਨਾਂ ਨੇ ਪਾਕਿਸਤਾਨ 'ਚ ਬਿਆਨ ਦਿੱਤਾ ਤਾਂ ਹੀ ਕੰਮ ਭੱਕਿਆ। ਭਖਿਆ ਉਹਦੇ 'ਚ ਉਹਨੇ ਆਖਿਆ ਕਿ ਮੈਂ ਤੇ ਇਸ ਤਰ੍ਹਾਂ ਕੀਤਾ। ਹਜੇ ਤੱਕ ਉਹਨਾਂ ਨੇ ਕੋਈ ਸਫਾਈ ਤੇ ਨਹੀਂ ਦਿੱਤੀ, ਨਾ ਹੀ ਉਹ ਆਪਣੇ ਉਹਦੇ ਤੋਂ ਫਿਰੇ ਨੇ, ਉੱਥੇ ਕਾਇਮ ਤਾਇਮ ਨੇ ਉਹ। ਬਟ ਇਸ ਚਰਚੇ ਨੂੰ ਲੈ ਕੇ ਇੱਕ ਕਹਿ ਲਓ ਕਿ ਖਾਸ ਬੀਬੀਆਂ ਦਾ ਤਬਕਾ ਜਿਹੜਾ ਉਹਨੇ ਹਾਲਾ ਲਾਲਾ ਮਚਾਈ ਹੈ ਕਿ ਇਹ ਕੀ ਕਹਿਤਾ ਤੇ ਇਹ ਕੀ ਕਰਤਾ। ਉਹ ਪਿਛਲੇ ਸਾਰੇ ਜ਼ੁਲਮ ਨੇ ਜਿਹੜੇ ਉਹ ਗਨਾਉਣ ਡਈਆਂ ਨੇ। ਸਈਦ ਅਨਵਰ ਉਹਨਾਂ ਜ਼ੁਲਮਾਂ ਦੀ ਹਮਾਇਤ ਨਹੀਂ ਕਰਨ ਡਿਆ, ਨਾ ਮੈਂ ਮਸੂਦ ਮੱਲੀ ਕਰਨ ਡਿਆ, ਨਾ ਪ੍ਰਵੀਨ ਸ਼ਰਮਾ ਕਰਨ ਡਿਆ। ਅਸੀਂ ਮੰਨਨੇ ਕਿ ਅੱਜ ਵੀ ਇੱਕ ਮਾਂ ਹੈ ਜਿਹੜੀ ਭੱਠਿਆਂ ਦੇ ਉੱਤੇ ਕੰਮ ਕਰਨ ਵਾਲੀ, ਉਹਨੇ ਝੁੰਗੀ 'ਚ ਬੱਚੇ ਨਾਲ ਬੰਨੇ ਹੁੰਦੇ ਨੇ ਤੇ ਨਾਲ ਉਹ ਇੱਟਾਂ ਬਣਾਉਣ ਡਈ। ਉਹ ਅਜ਼ੀਮ ਔਰਤ ਆ ਜਿਹੜੀ ਆਪਣੇ ਮਰਦ ਦੇ ਨਾਲ ਬਰਾਬਰ ਦਾ ਕੰਮ ਵੀ ਕਰਨ ਡਈ ਹੈ, ਚੁੱਲ੍ਹਾ ਹਾਂਡੀ ਵੀ ਕਰਦੀ, ਉਹ ਮਰਦ ਨਾਲੋਂ ਡਬਲ ਟ੍ਰਿਪਲ ਮਿਹਨਤ ਕਰਨ ਡਈ ਹੈ। ਅਸੀਂ ਐਗਜ਼ੈਕਟਲੀ ਵਾਢੀ ਵੀ ਕਰਨ ਡੇ, ਬੱਚੇ ਵੀ ਸਾਹਮਣੇ ਪਈ। ਇਹੋ ਜਿਹੀਆਂ ਜਿਹੜੀਆਂ ਬੀਬੀਆਂ ਨੇ ਮੈਂ ਸਲੂਟ ਪੇਸ਼ ਕਰਨਾ ਉਹਨਾਂ ਨੂੰ। ਮੈਂ ਕਹਿੰਦਾ ਇਹ ਸਾਡੇ ਸਮਾਜ ਦਾ ਮੱਥੇ ਦਾ ਗਹਿਣਾ ਨੇ, ਔਰਤਾਂ ਸਲੂਟ ਕਰਨਾ ਚਾਹੀਦਾ ਆ। ਹੁਣ ਉਹਨਾਂ ਨੂੰ ਮਿਸਾਲ ਬਣਾਓ ਤੁਸੀਂ, ਕਿਹਾ ਦੇਖੋ ਇਹ ਕੀ ਹੋਣ ਡਿਆ।
ਅਸੀਂ ਇਸ ਗਲਤ ਨੂੰ ਗਲਤ ਕਹਿੰਦੇ, ਅਸੀਂ ਇਹਦੀ ਕੋਈ ਵੀ ਪੜ੍ਹਿਆ ਲਿਖਿਆ ਸੁਲਝਿਆ ਬੰਦਾ ਇਹਦੀ ਹਮਾਇਤ ਨਹੀਂ ਕਰੇਗਾ, ਪਰ ਉਹਨੂੰ ਪੋਰਟਰੇਟ ਕਰਕੇ ਪਿੱਛੇ ਲੇਬਲ ਤੇ ਮਗਰ ਜਿਹੜੀ ਪ੍ਰੋਡਕਟ ਉਹ ਤੁਸੀਂ ਆਪਣੇ ਫਾਇਦੇ ਕੱਢੋ, ਇਹਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਜਾਂ ਤੇ ਇਹ ਫਾਇਦਾ ਸਿੱਧਾ ਉਸ ਕਮਿਊਨਿਟੀ ਨੂੰ, ਉਸ ਕਲਾਸ ਨੂੰ, ਉਸ ਤਬਕੇ ਨੂੰ ਉੱਥੇ ਤੱਕ ਪਹੁੰਚੇ, ਫਿਰ ਤਾਂ ਮੰਨੀਏ ਇਹ ਨਾਰੇ ਬਿਲਕੁਲ ਠੀਕ ਨੇ, ਬਿਲਕੁਲ ਇਹ ਬਿਆਨ ਗਲਤ ਆ। ਜਦੋਂ ਉਹਨਾਂ ਦਾ ਉਹ ਸਭ ਕੁਝ ਉੱਥੇ ਹੀ ਰਹਿਣਾ ਆ, ਔਰ ਇਹ ਰੌਲਾ ਪਾਉਣ ਵਾਲੀਆਂ ਬੀਬੀਆਂ ਨੇ ਆਪਣੇ ਘਰ ਦੇ ਬਾਥਰੂਮ ਹੀ ਉਹਨਾਂ ਕੋਲੋਂ ਸਾਫ਼ ਕਰਾਉਣੇ ਨੇ, ਤੇ ਫਿਰ ਉਹਨਾਂ ਦੀ ਵਕਾਲਤ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ। ਇਹ ਮੇਰਾ ਨਜ਼ਰੀਆ ਜੀ। ਜੀ ਸੋ ਖਾਸੀ ਇਹਦੇ ਤੇ ਚਰਚਾ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ, ਖਾਸਾ ਇਹਦੇ ਤੇ ਹੋ ਹੱਲਾ ਹੋਇਆ, ਕਿਉਂਕਿ ਜਦੋਂ ਵੀ ਕੋਈ ਗੱਲ ਨਿਕਲਦੀ ਹੈ ਫਿਰ ਉਹਦਾ ਸਮਾਜ ਦੇ ਉੱਤੇ, ਸਮਾਜ ਦੇ ਕਿਹੜੇ ਵਰਗ ਨੂੰ ਉਹ ਟਾਰਗੇਟ ਕਰ ਰਹੀ ਹੈ, ਕਿਹੜੇ ਵਰਗ ਦੇ ਬਾਰੇ ਕਹੀ ਜਾ ਰਹੀ ਹੈ, ਫਿਰ ਉਸ ਵਰਗ, ਉਹ ਤਬਕਾ ਵੀ ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਾ ਜੀ। ਕੁਝ ਖਾਸ ਚੀਜ਼ਾਂ ਨੂੰ ਮੇਰੇ ਖਿਆਲ ਦੇ ਵਿੱਚ ਹਰ ਇੱਕ ਥਾਂ ਤੇ ਲਾਗੂ ਨਹੀਂ ਸੀ ਕਰ ਸਕਦੇ ਮਲੀ ਸਾਹਿਬ, ਕੁਝ ਖਾਸ ਮਨੋਦਸ਼ਾਵਾਂ ਨੂੰ ਏਦਾਂ ਹੀ, ਕਿਉਂਕਿ ਨਾ ਤਾਂ ਇਹੀ ਕਿਹਾ ਜਾ ਸਕਦਾ ਕਿ 100 ਦੀਆਂ 100% ਜੋੜੇ ਉਹਨਾਂ ਦੇ ਵਿੱਚ ਲੜਾਈ ਹੈ ਤੇ ਉਹ ਤਾਂ ਤਲਾਕ ਹੋਇਆ, ਕਿਤੇ ਹੋ ਸਕਦਾ ਮਰਦ ਵੀ ਗਲਤ ਹੋਊਗਾ, ਕਿਤੇ ਹੋ ਸਕਦਾ ਬੀਬੀ ਦੀ ਵੀ ਗਲਤੀ ਹੋਣੀ ਹੈ। ਐਗਜ਼ੈਕਟਲੀ। ਪਰ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਸਮੁੱਚਤਾ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਲਾਗੂ, ਜਿਵੇਂ ਆਪਾਂ ਅਕਸਰ ਹੀ ਮੈਂ ਗੱਲ ਕਰਦਾ ਹੁੰਦਾ ਮੱਲੀ ਸਾਹਿਬ ਕਿ ਜਦੋਂ ਅਸੀਂ ਕਿਸੇ ਵੀ ਪ੍ਰਸ਼ਾਸਨ ਦੇ ਬਾਰੇ ਗੱਲ ਕਰਦੇ ਹਾਂ, ਪੁਲਿਸ ਦੇ ਬਾਰੇ ਗੱਲ ਕਰਦੇ ਹਾਂ, ਲੀਡਰਾਂ ਦੇ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਪਹਿਲਾਂ ਇਹ ਗੱਲ ਕਹਿੰਦੇ ਹਾਂ ਕਿ ਸਾਰੇ ਨਹੀਂਗੇ, ਏਦਾਂ ਹੀ ਹੈ, ਬਹੁਤ ਗਿਣਤੀ ਏਦਾਂ। ਗੱਲ ਇਹ ਹੈ ਕਿ ਕੁਝ ਚੰਗਿਆਂ ਦੇ ਕਾਰਨ ਹੀ ਤੇ ਨਿਜ਼ਾਮ ਚੱਲਣ ਡਿਆ। ਹਾਂਜੀ। ਹੁਣ ਜਿਵੇਂ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਸੀਗੇ ਵੀ ਇਮੀਗ੍ਰੇਸ਼ਨ ਵਾਲੇ ਏਜੰਟਾਂ ਦੇ ਨਾਲ ਕਿਸਾਨਾਂ ਦੀ ਹੱਥੋਂ-ਪਾਈ ਹੋ ਗਈ। ਮਸਲਾ ਸੀ ਗੱਲ ਸਿਰਫ ਪੈਸਿਆਂ ਦੀ, ਜੋ ਮੋੜ ਮੜਈਏ ਦੀ, ਉਹ ਮਸਲਾ ਵੱਧਦਾ ਬਣ ਗਿਆ ਇਮੀਗ੍ਰੇਸ਼ਨ ਏਜੰਟਸ ਵਰਸਸ ਕਿਸਾਨ। ਅੱਛਾ, ਟਕਰਾਅ ਹੋ ਗਿਆ, ਹਾਂਜੀ, ਬਹੁਤ ਤਕੜਾ ਵੱਡਾ ਟਕਰਾਅ ਹੋ ਗਿਆ। ਮਤਲਬ ਬਠਿੰਡੇ ਦੀ ਉਹ ਗੱਲ ਸੀਗੀ ਤੇ ਉਹ ਪਟਿਆਲੇ ਤਿੱਕਰ ਜਾਂ ਦੂਜੇ ਸ਼ਹਿਰਾਂ ਤਿੱਕਰ ਵੀ ਲਾਮਬੰਦੀਆਂ ਹੋ ਗਈਆਂ ਵੀ ਤਾਂ ਇਸ ਤਰ੍ਹਾਂ ਵਧੀਕੀ ਹੈ। ਪਰ ਹੁਣ ਕਿਸੇ ਵੀ ਗੱਲ ਨੂੰ ਆਪਾਂ ਸਾਰਿਆਂ ਤੇ ਨਹੀਂ ਲਾਗੂ ਕੀਤਾ ਜਾ ਸਕਦਾ, ਜਾਂ ਨਾ ਹੀ ਸਾਰੇ ਪੁਲਿਸ ਵਾਲੇ ਮਾੜੇ ਆ, ਨਾ ਹੀ ਸਾਰੇ ਪੋਲੀਟੀਸ਼ੀਅਨ ਮਾੜੇ ਹੋ ਸਕਦੇ ਆ। ਹਾਂ, ਇਹਨਾਂ ਦੇ ਵਿੱਚ ਬਹੁਤ ਗਿਣਤੀ ਇੱਕ ਤਰ੍ਹਾਂ ਦੀ ਹੈ ਜਿਹਦੇ ਕਰਕੇ ਮਿੱਥਾਂ ਬਣੀਆਂ ਨੇ। ਠੀਕ ਹੈ। ਸੋ ਸਈਦ ਅਨਵਰ ਇਸ ਟਾਈਮ ਬੇਸ਼ੱਕ ਕਿਸੇ ਟਾਈਮ ਪਾਕਿਸਤਾਨ ਦੇ ਬੜੇ ਅਜੀਜ਼ ਕ੍ਰਿਕਟਰ ਸੀਗੇ, ਪਰ ਹੁਣ ਇੱਕ ਤਬਕੇ ਦਾ ਉਹਨਾਂ ਨੂੰ ਵਿਰੋਧ ਵੀ ਚੱਲਣਾ ਪੈਂਦਾ। ਬਿਲਕੁਲ। ਅਮਲੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਚਰਚਾਵਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੁਹਾਡਾ ਬਹੁਤ ਧੰਨਵਾਦ ਹੈ ਪ੍ਰਵੀਨ ਸ਼ਰਮਾ ਜੀ ਕਿ ਤੁਸੀਂ ਮੌਕਾ ਦਿੱਤਾ। ਥੈਂਕ ਯੂ ਸੋ ਮਚ। ਜੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਖਤਮ ਕਰਾਂਗੇ, ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।